ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ। ਅਪਡੇਟ ਅਮਰੀਕਾ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਸੈਟਰਡੇ ਦਾ ਸ਼ਨੀਚਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ ਅਟਰਨੀ ਜੇ ਟੇਰਕੀਆਣਾ ਜੀ ਜੁੜਦੇ ਨੇ ਤੇ US ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਜੋ ਚੱਲ ਰਿਹਾ ਹੈ, ਕੋਈ ਕੇਸ ਵਗੈਰਾ ਹੈ ਜਾਂ ਕੋਈ ਬਿੱਲ ਆ ਸਕਦਾ ਹੈ ਜਾਂ ਕੀ ਉਸ ਦੀ ਸੰਭਾਵਨਾ ਹੈ, ਉਹਦੇ ਬਾਰੇ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਆ, ਜਾਂ ਕਦੀ ਕਦੀ ਆਪੋ ਆਪਣੇ ਜਿਹੜੇ ਕੇਸ ਹੁੰਦੇ ਆ ਉਹਨਾਂ ਬਾਰੇ ਵਿਸਤਾਰ 'ਚ ਆਪਾਂ ਨੂੰ ਸਮਝਾਉਂਦੇ ਵੀ ਆ। ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਅਟਰਨੀ ਜੇ ਟੇਰਕੀਆਣਾ ਜੀ। ਅਟਰਨੀ ਟੇਰਕੀਆਣਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਅਟਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਆਪਾਂ ਖਬਰਾਂ ਕਾਫੀ ਜਿਹੜੀਆਂ ਉਹ ਡਿਸਕਸ ਕਰਾਂਗੇ। ਮੇਨਲੀ ਜਿਹੜੀ ਡਾਕਾ ਦੀ ਖਬਰ ਆ ਜਿਹੜੀ ਆਈ ਆ ਉਹ ਡਿਸਕਸ ਕਰਾਂਗੇ, ਤੇ ਥੋੜੇ ਬਹੁਤੇ ਹੋਰ ਜਿਹੜੀਆਂ ਛੋਟੇ ਮੋਟੇ ਇਸ਼ੂ ਚੱਲਦੇ ਪਏ ਉਹ ਡਿਸਕਸ ਕਰਾਂਗੇ ਜੀ। ਤੇ ਅਟਰਨੀ ਟੇਰਕੀਆਣਾ ਜੀ, ਡਾਕਾ ਦੀਆਂ ਖਬਰਾਂ ਕਰਨ ਤੋਂ ਪਹਿਲਾਂ ਜੇ ਤੁਹਾਡੇ ਕੋਲ ਕੋਈ ਅਪਡੇਟਸ ਹੋਣ ਕਿ ਉੱਥੋਂ ਕੀ ਤੁਹਾਡੇ ਕੋਈ ਕਲਾਇੰਟ ਜਾਂ ਕੋਈ ਲੋਕ ਜਿਹੜੇ ਆ ਰਹੇ ਆ, ਆંકੜਿਆਂ ਨੂੰ ਲੈ ਕੇ ਕੁਝ ਪਤਾ ਲੱਗ ਰਿਹਾ ਵੀ ਕਿੰਨੇ ਕੁ ਲੋਕ ਅਜੇ ਬਾਰਡਰ ਕ੍ਰਾਸ ਕਰ ਰਹੇ ਆ, ਜਾਂ ਕਿੱਦਾਂ, ਕੀ ਅਪਡੇਟਸ ਆ ਸਦਰਨ ਬਾਰਡਰ ਤੋਂ? ਅਜੇ ਭਾਜੀ ਕੋਈ ਨਵੀਂ ਅਪਡੇਟ ਨਹੀਂ ਹੈਗੀ ਜਿਹੜੀ ਕਿ ਹੁਣ ਇਹਨਾਂ ਨੇ ਮਈ ਦੇ ਵਿੱਚ ਆਹ ਜਿਹੜਾ ਕੀਤਾ। ਇਸ ਤੋਂ ਬਾਅਦ ਵਾਲੇ ਜਿਹੜੇ ਕਿ ਉਹਨਾਂ ਨੂੰ ਆਉਣ ਦੇ ਰਹੇ ਵਾਪਸ ਭੇਜ ਰਹੇ ਆ, ਕਿ ਮੈਕਸੀਕੋ ਦਾ ਅਸਾਈਲਮ ਫਾਈਲ ਕੀਤੇ ਦਾ ਪੁੱਛ ਰਹੇ ਆ, ਉਹਦੇ ਬਾਰੇ ਨਹੀਂ ਅਜੇ ਇਨਫੋਰਮੇਸ਼ਨ ਹੈਗੀ ਕੋਈ। ਠੀਕ ਹੈ, ਠੀਕ ਹੈ। ਬਾਕੀ ਮਤਲਬ ਜੋ ਸਟੇਟਸ ਕੋ ਪਿਛਲੇ ਵੀਕਸ ਦੇ ਵਿੱਚ ਸੀ ਉਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ ਆ। ਹਾਂਜੀ, ਉਹ ਠੀਕ ਹੈ ਜੀ। ਸੋ ਆਪਾਂ ਜੇ ਹੁਣ ਡਾਕਾ ਵੱਲ ਨੂੰ ਵੱਧਦੇ ਹਾਂ, ਸੋ ਟੈਕਸਸ ਦੇ ਇੱਕ ਫੈਡਰਲ ਕੋਰਟ ਦੇ ਵਿੱਚ ਡਾਕਾ ਨੂੰ ਲੈ ਕੇ ਸੁਣਵਾਈ ਹੋਈ ਆ, ਆਰਗੂਮੈਂਟਸ ਸੁਣੇ ਗਏ ਆ। ਕੀ ਮਸਲਾ ਸੀਗਾ ਇਹ ਡਾਕਾ ਦੇ ਕਿਹੜੇ ਪਹਿਲੂ ਦੇ ਉੱਤੇ ਇਹ ਜਿਹੜੇ ਸੁਣਵਾਈ ਹੋ ਰਹੀ ਸੀਗੀ? ਜੀ ਇਹ ਡਾਕਾ ਦਾ ਨਾ ਪਹਿਲਾਂ ਤਾਂ ਤੁਹਾਨੂੰ ਪਤਾ ਸੀਗਾ ਕਿ ਜਿਹੜਾ ਪਿਛਲੇ ਵਾਲਾ ਸੀਗਾ ਉਹ ਤਾਂ ਸੁਪਰੀਮ ਕੋਰਟ ਤੱਕ ਰਾਉਂਡ ਮਾਰ ਕੇ ਆਇਆ ਸੀਗਾ। ਓਬਾਮਾ ਨੇ ਇਹ ਪਾਸ ਕੀਤਾ ਸੀਗਾ ਲਾਅ ਡਾਕਾ ਦਾ, ਹਨਾ। ਇਹਦੇ ਬਾਰੇ ਆਪਾਂ ਕਾਫੀ ਵਾਰੀ ਗੱਲਾਂ ਵੀ ਕਰ ਚੁੱਕੇ ਹਾਂ ਪਹਿਲਾਂ ਵੀ, ਤੇ ਪੂਰੀ ਡਿਟੇਲ 'ਚ ਨਹੀਂ ਜਾਵਾਂਗੇ ਕਿ ਟੈਕਨੀਕੈਲਿਟੀ ਕੀ ਹੈਗੇ। ਪਰ ਉਹਨਾਂ ਦਾ ਜਿਹੜਾ ਪਹਿਲਾ ਕੇਸ ਸੀਗਾ, ਉਹਨਾਂ ਦੀ ਉੱਥੇ ਇੱਕ ਸਟੈਂਡ ਸਟਿਲ ਸੀਗਾ ਕਿ ਜਿਹੜੇ ਪੁਰਾਣੇ ਵਾਲੇ ਆ ਉਹ ਐਕਸਟੈਂਡ ਕਰ ਸਕਦੇ ਆਪਣੇ, ਤੇ ਨਵੇਂ ਵਾਲੇ ਫਾਈਲ ਨਹੀਂ ਕਰ ਸਕਦੇ। ਤੇ ਉਹ ਕਾਫੀ ਦੇਰ ਤੋਂ ਹੀ ਇੱਦਾਂ ਜਿਹੜੀ ਸੀਗੀ ਸਿਚੁਏਸ਼ਨ ਸੀਗੀ। ਤੇ ਹੁਣ ਜਿਹੜਾ ਇਹਦਾ ਅਸੀਂ ਜਿਹੜਾ ਥਰਸਡੇ ਨੂੰ ਟੈਕਸਸ ਦੇ ਵਿੱਚ ਹੀਅਰਿੰਗ ਹੋ ਕੇ ਹਟੀ ਆ, ਤੇ ਫੈਡਰਲ ਜੱਜ ਨੇ ਅਜੇ ਕੋਈ ਫੈਸਲਾ ਨਹੀਂ ਲਿਆ। ਤੇ ਫੈਸਲਾ ਉਹਨੇ ਕਿਹੜੀ ਚੀਜ਼ 'ਤੇ ਲੈਣਾ ਸੀ? ਇਹਨਾਂ ਨੇ ਇੱਕ ਨਵਾਂ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ, ਕਿ ਇਹਨੂੰ ਹੋਰ ਥੋੜ੍ਹਾ ਜਿਹਾ ਪੱਕਾ ਕਰ ਦਈਏ, ਹਨਾ। ਤੇ ਜਿਹੜੇ ਅਟਰਨੀ ਸੀਗੇ 9 ਸਟੇਟਸ ਦੇ, ਜਿਹੜੇ ਸਾਨੂੰ ਪਤਾ ਟੈਕਸਸ ਉਹਦੇ ਵਿੱਚੋਂ ਦੀ ਇੱਕ, ਇਹਨਾਂ ਨੇ ਬੇਸਿਕਲੀ 9 ਸਟੇਟਸ ਨੇ ਇਕੱਠੇ ਹੋ ਕੇ ਰਲ ਕੇ ਜਿਹੜਾ ਇਹਨੂੰ ਚੈਲੰਜ ਕੀਤਾ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਨਵੀਂ ਪਾਲਿਸੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹ ਵੀ ਸੇਮ ਹੀ ਹੈ 2012 ਦਾ ਮੈਮੋ ਜਿਹੜਾ ਸੀਗਾ ਇਹਨਾਂ ਦਾ। ਤੇ ਇਹ ਕਹਿੰਦੇ ਕਿ ਪ੍ਰੋਗਰਾਮ ਨੂੰ ਦੁਬਾਰਾ, ਜਿਹੜਾ ਜੱਜ ਸੀਗਾ ਉਦੋਂ ਵੀ ਇਹੀ ਐਂਡਰੂ ਹੈਨਨ ਸੀਗਾ, ਤੇ ਉਹਨਾਂ ਨੇ ਫਿਰ ਅਪੀਲ ਕੀਤੀ ਜੱਜ ਨੂੰ ਕਿ ਜਿੱਦਾਂ ਤੁਸੀਂ ਪਹਿਲਾਂ ਇਹ ਪ੍ਰੋਗਰਾਮ ਨੂੰ ਇਲੀਗਲ ਕਰਾਰ ਕੀਤਾ ਸੀਗਾ, ਉਦਾਂ ਹੀ ਜਿਹੜਾ ਇਹਨੂੰ ਇਲੀਗਲ ਕਰਾਰ ਕੀਤਾ ਜਾਵੇ। ਤੇ 2021 ਦੇ ਵਿੱਚ ਜਿਹੜਾ ਸੀਗਾ ਹੈਨਨ ਨੇ ਡਾਕਾ ਨੂੰ ਡਿਕਲੇਅਰ ਕੀਤਾ ਸੀਗਾ ਇਲੀਗਲ, ਇਸ ਗੱਲ ਕਰਕੇ ਕਿ ਜਿਹੜਾ ਪਬਲਿਕ ਦਾ ਨੋਟਿਸ ਪੀਰੀਅਡ ਹੁੰਦਾ, ਕਮੈਂਟ ਪੀਰੀਅਡ ਹੁੰਦਾ, ਉਹਦੀ ਪਾਲਣਾ ਨਹੀਂ ਕੀਤੀ ਗਈ। ਸੋ ਇਹ ਇੱਕ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ ਵਾਇਓਲੇਸ਼ਨ ਆ ਕਿ ਕਿਹੜੇ ਹਿਸਾਬ ਨਾਲ ਤੁਸੀਂ ਰੂਲਸ ਪਾਲਿਸੀਜ਼ ਕਾਨੂੰਨ ਬਣਾਉਂਦੇ ਆ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪ੍ਰੋਪਰ ਸੀਗਾ ਨੋਟਿਸ ਵਗੈਰਾ ਪਬਲਿਕ ਨੂੰ ਨਹੀਂ ਦਿੱਤਾ, ਕਮੈਂਟ ਪੀਰੀਅਡ ਵਗੈਰਾ, ਤੇ ਬੜੀ ਛੇਤੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹਦੇ ਕਰਕੇ ਜਿਹੜਾ ਹੈਨ ਸੀਗੇ ਜੱਜ, ਉਹਨਾਂ ਨੇ ਕਿਹਾ ਸੀਗਾ ਕਿ ਕੋਈ ਵੀ ਸਟੇਟ ਆ ਜਿਹੜੀ ਉਹਨਾਂ ਦੀ ਸਟੈਂਡਿੰਗ ਹੈਗੀ ਹੈ ਲਾਅ ਸੂਟ ਫਾਈਲ ਕਰਨ ਲਈ, ਜੇ ਉਹ ਇਹ ਸ਼ੋਅ ਕਰ ਸਕਣ ਕਿ ਪ੍ਰੋਗਰਾਮ ਦੇ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚਿਆ। ਤੇ ਪਹਿਲਾ ਜਿਹੜਾ ਪ੍ਰੋਗਰਾਮ ਸੀਗਾ ਉੱਥੇ ਹੀ ਜਿਹੜਾ ਰੁਕ ਗਿਆ ਸੀਗਾ। ਤੇ ਜੱਜ ਦਾ ਕਹਿਣਾ ਇਹ ਹੈ ਕਿ ਹਰੇਕ ਜਿਹੜੇ ਪ੍ਰੋਗਰਾਮ ਦਾ ਹਰ ਪਹਿਲੂ ਆ ਇਹ ਇਲੀਗਲ ਆ, ਤੇ ਸਟੇਟਸ ਨੂੰ ਹੱਕ ਹੈਗਾ ਕਿ ਉਹ ਜਿਹੜਾ ਆਪਣਾ ਲਾਅ ਸੂਟ ਫਾਈਲ ਕਰ ਸਕਦੇ ਆ। ਤੇ ਵਾਈਟ ਹਾਊਸ ਨੇ ਆਪਣੀ ਅਥਾਰਟੀ ਜਿਹੜੀ ਓਵਰਸਟੈਪ ਕੀਤੀ ਸੀ। ਇਹ ਪਹਿਲਾਂ ਜਿਹੜਾ ਫੈਸਲਾ ਉਹਨਾਂ ਨੇ ਦਿੱਤਾ ਸੀਗਾ ਕਿ ਕਾਂਗਰਸ ਨੂੰ ਛੱਡ ਦਿਓ, ਕਿ ਕਾਂਗਰਸ ਡਿਸਾਈਡ ਕਰੇ ਆਪਸ 'ਚ ਰਲ ਕੇ ਵੋਟਾਂ ਦੇ ਥਰੂ ਕਿ ਡਾਕਾ ਦਾ ਲਾਅ ਕੀ ਹੋਣਾ ਚਾਹੀਦਾ। ਤੇ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੋਂ, ਜਿਹੜਾ 10 ਸਾਲ ਤੋਂ ਉੱਤੇ ਹੋ ਗਿਆ ਇਹਨਾਂ ਨੂੰ, ਜਿਹੜਾ ਜਦੋਂ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ, ਕਾਫੀ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਵੀ ਹੋਇਆ, ਹਨਾ। ਕਾਫੀ ਇਹ ਕੰਟਰੋਵਰਸੀ ਦਾ ਵੀ ਸਬਜੈਕਟ ਬਣਿਆ ਕਿ ਕਿਉਂ ਇਹਨਾਂ ਨੂੰ ਵਰਕ ਪਰਮਿਟ ਵਗੈਰਾ ਦੇਣੇ ਤੁਸੀਂ।
ਸੋ ਬਿਲਕੁਲ ਦੇਖੋ 2011-12 ਦੀ ਇਹ ਜਿਹੜੀ ਗੱਲ ਆ ਜਿਹਦੇ ਨਾਲ ਇਹ ਡਾਕਾ ਹੋਣ ਦੇ ਵਿੱਚ ਆਇਆ, ਉਹ ਅਜੇ ਵੀ ਹੁਣ 10 ਸਾਲ ਬਾਅਦ ਤੱਕ ਕਈ ਕੁਛ ਜਿਹੜਾ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਆ। ਸੋ ਆਰਗੂਮੈਂਟ ਕੀ ਹੋਇਆ? ਸੋ ਵਟ ਵਾਜ਼ ਆਰਗਿਊਡ ਕੋਰਟ ਦੇ ਵਿੱਚ? ਆਰਗੂਮੈਂਟ ਕੀ ਹੋਇਆ? ਦੋ ਮੇਨ ਮੁੱਦੇ ਸੀਗੇ, ਪੂਰੀ ਤਾਂ ਹੁਣ ਡਿਟੇਲ ਜਦੋਂ ਰਿਟਨ ਆਊਗਾ ਫੇਰ ਹੀ ਪਤਾ ਲੱਗੂਗਾ ਹਨਾ। ਸੋ ਠੀਕ ਦੋ ਹੈ। ਮੇਨ ਮੁੱਦੇ ਸੀਗੇ। ਪਹਿਲਾ ਮੁੱਦਾ ਸੀਗਾ ਕਿ ਕੀ ਟੈਕਸਸ ਨੂੰ ਜਾਂ ਹੋਰ ਜਿਹੜੀਆਂ ਹੋਰ ਸਟੇਟਸ ਹੈਗੀਆਂ 9 ਸਟੇਟਾਂ ਨੇ ਰਲ ਕੇ ਜਿਹੜਾ ਲਾਸੂਟ ਫਾਈਲ ਕੀਤਾ, ਕੀ ਉਹਨਾਂ ਦੀ ਇੱਕ ਸਟੈਂਡਿੰਗ ਹੈਗੀ ਆ ਲਾਸੂਟ ਫਾਈਲ ਕਰਨ ਦੀ? ਮਤਲਬ ਕਿ ਸਟੈਂਡਿੰਗ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਤੁਹਾਡਾ ਤੇ ਕਿਸੇ ਦਾ ਝਗੜਾ ਹੋਇਆ, ਐਗਜ਼ਾਮਪਲ ਦੇ ਰਿਹਾ, ਤੇ ਕੋਈ ਤੀਜਾ ਬੰਦਾ ਕੀ ਉਹਨੂੰ ਹੱਕ ਹੈਗਾ ਲਾਸੂਟ ਫਾਈਲ ਕਰਨ ਦਾ ਕਿ ਤੁਹਾਨੂੰ ਦੋਨੋਂ ਜਣਿਆਂ ਨੂੰ ਹੱਕ ਹੈਗਾ ਹਨਾ। ਸੋ ਜਿਹੜਾ ਠੀਕ ਹੈ। ਤੀਜਾ ਬੰਦਾ ਸਟੈਂਡਿੰਗ ਉਹਨੂੰ ਤਾਂ ਸਟੈਂਡਿੰਗ ਹੁੰਦੀ ਆ ਜੇ ਉਹ ਇਹ ਸ਼ੋਅ ਕਰ ਪਾਵੇ ਕਿ ਮੈਨੂੰ ਵੀ ਕੋਈ ਨੁਕਸਾਨ ਹੋਣਾ ਇਹਨਾਂ ਦੇ ਝਗੜੇ ਕਰਕੇ ਜਾਂ ਹੋਇਆ ਵਾ ਹਨਾ। ਤੇ ਇਸ ਕੇਸ ਦੇ ਵਿੱਚ ਇਹੀ ਸੀਗਾ ਕਿ ਪਹਿਲਾ ਤਾਂ ਮੁੱਦਾ ਇਹ ਸੀਗਾ ਕਿ ਸਟੈਂਡਿੰਗ ਹੈਗੀ ਆ ਕਿ ਨਹੀਂ ਹੈਗੀ ਆ। ਤੇ ਇਹਦੇ ਲਈ ਉਹ ਕਹਿੰਦੇ ਕਿ ਇਹ ਆਰਗਿਊ ਕਰਨਾ ਪੈਣਾ ਕਿ ਸਟੇਟਸ ਨੂੰ ਇਹ ਦੱਸਣਾ ਪੈਣਾ ਕਿ ਉਹਨਾਂ ਨੂੰ ਕਿੱਦਾਂ ਨੁਕਸਾਨ ਹੋਇਆ, ਕਿ ਠੀਕ। ਉਹਨਾਂ ਨੂੰ ਫਾਈਨੈਂਸ਼ੀਅਲ ਬਰਡਨ ਜ਼ਿਆਦਾ ਚੁੱਕਣਾ ਪਿਆ ਡਾਕਾ ਕਰਕੇ। ਤੇ ਜ਼ਿਆਦਾਤਰ ਤਾਂ ਆਂਕੜੇ ਇਹੀ ਬੋਲਦੇ ਆ ਕਿ ਟੈਕਸ ਦਿੰਦੇ ਆ ਇਹ ਬੰਦੇ ਸਾਰੇ ਜਿਹੜੇ ਇਲੀਗਲ ਸੀਗੇ ਜਿੱਦਾਂ ਹੋਏ ਆ। ਤੇ ਉਹਨਾਂ ਨੇ ਆਰਗੂ ਇਹ ਕੀਤਾ ਕਿ ਇਹਦੇ ਵਿੱਚ ਨਾ ਸਟੇਟਸ ਦੀ ਸਟੈਂਡਿੰਗ ਨਹੀਂ ਹੈਗੀ, ਪਹਿਲਾ ਮੁੱਦਾ ਇਹ ਸੀਗਾ। ਤੇ ਉਹ ਕਹਿੰਦੇ ਕਿ ਜਿਹੜੀ ਡਾਕਾ ਰੈਸੀਪੀਐਂਟ ਨੂੰ ਜਿਹੜਾ ਦੂਜਾ ਮੁੱਦਾ ਇਹ ਹੈਗਾ ਇਹਦੇ ਵਿੱਚ ਕਿ ਡਾਕਾ ਜਿਹੜਾ ਇੱਕ ਲਾਫੁਲ ਪ੍ਰੋਗਰਾਮ ਆ ਕਿ ਕੱਚਾ ਪ੍ਰੋਗਰਾਮ, ਜਿੱਦਾਂ ਹੁਣ ਇਹਨਾਂ ਨੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਮਤਲਬ ਕਿ ਸਿੰਪਲ ਅੱਖਰਾਂ ਦੇ ਵਿੱਚ ਇਹ ਹੈ ਕਿ ਕੀ ਫੈਡਰਲ ਗਵਰਨਮੈਂਟ ਨੂੰ ਹੱਕ ਹੈਗਾ ਡਾਕਾ ਵਾਲਿਆਂ ਨੂੰ ਕੰਟਰੀ 'ਚ ਰਹਿਣ ਦਾ, ਰੁਕਣ ਦੇਣ ਦੀ ਇਜਾਜ਼ਤ ਦੇਣ ਦਾ, ਵਰਕ ਪਰਮਿਟ ਦਾ, ਕਾਲਜ ਅਟੈਂਡ ਕਰਨ ਦਾ, ਤੇ ਪੱਕੇ ਤਰੀਕੇ ਨਾਲ ਇੱਥੇ ਰਹਿ ਸਕਣ, ਵਰਕ ਪਰਮਿਟ ਕੰਮ ਕਰ ਸਕਣ, ਸਕੂਲ ਜਾ ਸਕਣ, ਜੌਬ ਕਰ ਸਕਣ। ਕੀ ਫੈਡਰਲ ਗਵਰਨਮੈਂਟ ਨੂੰ ਇਹ ਹੱਕ ਹੈਗਾ ਕਿ ਉਹਨਾਂ ਨੂੰ ਕਾਂਗਰਸ ਦੇ ਥਰੂ ਹੀ ਜਾਣਾ ਪੈਣਾ? ਤੇ ਜਿੱਦਾਂ ਮਾਮੇ ਨੇ ਕੀਤਾ ਸੀਗਾ ਤਾਂ ਉਹਦਾ ਤਾਂ ਇਹਨਾਂ ਨੇ ਉਦੋਂ ਜਿਹੜਾ ਇਹ ਆਰਗੂਮੈਂਟ ਸੀਗੀ ਜੱਜ ਦੀ ਕਿ ਇਹਨਾਂ ਨੇ ਪ੍ਰੋਪਰ ਨੋਟਿਸ ਪੀਰੀਅਡ ਨਹੀਂ ਦਿੱਤਾ, ਪਰ ਹੁਣ ਇਹ ਆਰਗੂਮੈਂਟ ਨਹੀਂ ਹੈਗੀ। ਹੁਣ ਇਹ ਪ੍ਰੋਪਰ ਜਿਹੜਾ ਇਹਨਾਂ ਨੇ ਆਪਣੇ ਤੌਰ ਤਰੀਕੇ ਫੋਲੋ ਕਰਕੇ ਪ੍ਰੋਸੀਜਰ ਕਰਕੇ ਜਿਹੜਾ ਕੇਸ ਉਹ ਅੱਗੇ ਆਇਆ ਸੀਗਾ ਡਾਕਾ ਦਾ ਨਵਾਂ ਜਿਹੜੀ ਪਾਲਿਸੀ ਹੈ। ਤੇ ਜਿਹੜੀ ਪਾਲਿਸੀ ਨੂੰ ਟੈਕਸਸ ਨੇ ਤੇ 9 ਸਟੇਟਾਂ ਨੇ ਜਿਹੜਾ ਚੈਲੰਜ ਕੀਤਾ, ਫਿਰ ਦੁਬਾਰਾ ਤੋਂ ਜੱਜ ਨੂੰ ਇਹੀ ਕਿਹਾ ਕਿ ਜਿੱਦਾਂ ਤੂੰ ਪਹਿਲਾਂ ਫੈਸਲਾ ਕੀਤਾ ਉਦਾਂ ਹੀ ਇਹਨੂੰ ਵੀ ਫੈਸਲਾ ਕਰ। ਤੇ ਇਹਦੇ ਵਿੱਚ ਆ ਜਿਹੜੇ ਤੈਨੂੰ ਦੋ ਮੇਨ ਮੁੱਦੇ ਦੱਸੇ ਉਹ ਉੱਠੇ ਆ ਕਿ ਕੀ ਜਿਹੜੀ ਸਟੇਟਸ ਹੈਗੀਆਂ ਇਹਨਾਂ ਨੂੰ ਹੱਕ ਹੈਗਾ, ਸਟੈਂਡਿੰਗ ਹੈਗੀ ਇਹਨਾਂ ਦੀ, ਤੇ ਦੂਜਾ ਹੈ ਕਿ ਕੀ ਫੈਡਰਲ ਗਵਰਨਮੈਂਟ ਦੇ ਕੋਲ ਪਾਵਰ ਹੈਗੀ ਆ ਕਿ ਉਹ ਬਿਨਾਂ ਕਾਂਗਰਸ ਦੇ ਥਰੂ ਗਏ ਇਦਾਂ ਦਾ ਜਿਹੜਾ ਰੈਗੂਲੇਸ਼ਨ ਮੈਮੋ ਰੂਲ ਜੋ ਵੀ ਤੁਸੀਂ ਕਹਿਣਾ ਉਹ ਪਾਸ ਕਰ ਸਕਦੇ ਆ ਕਿ ਨਹੀਂ ਪਾਸ ਕਰ ਸਕਦੇ। ਜੀ ਜੀ। ਸੋ ਇਹ ਹੁਣ ਨੁਕਸਾਨ ਦੇ ਉੱਤੇ ਬੇਸਿਕਲੀ ਆਰਗੂਮੈਂਟ ਟਿਕੂਗਾ ਵੀ ਜੇ ਸਟੇਟ ਨੂੰ ਨੁਕਸਾਨ ਹੋਇਆ ਹੈ ਕਿ ਨਹੀਂ ਹੋਇਆ, ਤੇ ਸਟੈਂਡਿੰਗ ਠੀਕ ਨਹੀਂ ਹੈਗੀ। ਠੀਕ ਆ ਵੀ ਇਹਦੀ ਸਟੈਂਡਿੰਗ ਠੀਕ ਨਹੀਂ ਹੈਗੀ। ਆਪਾਂ ਬਾਰ-ਬਾਰ ਦੇਖ ਰਹੇ ਹਾਂ ਇਹਦੇ ਉੱਤੇ ਸੁਪਰੀਮ ਕੋਰਟ ਤੱਕ ਵੀ ਜਿੱਦਾਂ ਤੁਸੀਂ ਕਿਹਾ ਜਾ ਕੇ ਆਉਂਦਾ ਹੈ, ਫਿਰ ਵਾਪਸ ਆ ਜਾਂਦੇ ਆ, ਫਿਰ ਹੇਠਲੀਆਂ ਅਦਾਲਤ 'ਚ ਫਿਰ ਇੱਕ ਨਵੀਂ ਟੈਕਨੀਕੈਲਿਟੀ ਦੇ ਉੱਤੇ ਫਿਰ ਸ਼ੁਰੂ ਕਰ ਲੈਂਦੇ ਆ ਪ੍ਰੋਸੀਜਰ ਨੂੰ ਜਿਹੜੇ ਲਾ ਸੂਟਸ ਹੁੰਦੇ ਆ। ਜੀ ਬਿਲਕੁਲ। ਸੋ ਪਹਿਲਾਂ ਇਹਦੀ ਜਿਹੜੀ ਬੈਟਲ ਸੀਗੀ ਕੋਰਟਾਂ ਦੇ ਵਿੱਚ ਕਾਫੀ ਸਾਲ ਇਹ ਜਿਹੜਾ ਚੱਲਦਾ ਰਿਹਾ ਹਨਾ। ਤੇ ਜਿਹੜਾ ਜੱਜ ਹੈਨਨ ਸੀਗਾ ਇਹਦੀ ਜਿਹੜੀ ਰੂਲਿੰਗ ਸੀਗੀ ਉਹ 5th ਸਰਕਟ ਨੂੰ ਜਿਹੜੀ ਸੀਗੀ ਅਪੀਲ ਫਾਈਲ ਹੋ ਗਈ ਸੀਗੀ। ਤੇ 5th ਸਰਕਟ ਨੇ ਵੀ ਹੈਨਨ ਦੇ ਨਾਲ ਜਿਹੜਾ ਐਗਰੀ ਕੀਤਾ ਤੇ ਸੁਪਰੀਮ ਕੋਰਟ ਤੱਕ ਵੀ ਦੇਖਿਆ ਆਪਾਂ ਇਹ ਰਾਉਂਡ ਲਾ ਕੇ ਆਇਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫਿਰ ਕੀ ਕੀਤਾ ਕਿ ਹੁਣ ਜਿਹੜੇ ਸਾਰੀ ਲਿਟੀਗੇਸ਼ਨ ਜਿਹੜੀ ਚੱਲਦੀ ਸੀਗੀ ਇਹਦੇ ਬੇਸ ਤੇ ਪੁਰਾਣੇ ਵਾਲੇ ਆਪਣੇ ਜਿਹੜੇ ਵਰਕ ਪਰਮਿਟ ਆ ਉਹ ਕੰਟੀਨਿਊ ਕਰ ਸਕਦੇ ਸੀਗੇ, ਐਕਸਟੈਂਡ ਕਰ ਸਕਦੇ ਸੀ, ਨਵੇਂ ਵਾਲੇ ਨਹੀਂ ਅਪਲਾਈ ਕਰ ਸਕਦੇ ਸੀਗੇ। ਜਿੱਦਾਂ ਹੁਣ ਮੰਨ ਲਓ ਕੋਈ ਬੰਦਾ ਭੁੱਲ ਗਿਆ ਹੋਵੇ, ਉਹਨੇ ਟਾਈਮ ਸਿਰ ਫਾਈਲ ਨਾ ਕੀਤਾ ਹੋਵੇ, ਸੋ ਨਵੀਆਂ ਐਪਲੀਕੇਸ਼ਨਾਂ ਨੇ ਜਿਹੜੀਆਂ ਸੀਗੀਆਂ ਉਹ ਲੈਣੀਆਂ ਬੰਦ ਕਰਤੀਆਂ ਸੀਗੀਆਂ। ਤੇ ਜਿਹੜੀ ਬਾਈਡਨ ਸਰਕਾਰ ਸੀ ਉਹ ਕਹਿੰਦੇ ਕਿ ਆਪਾਂ ਇਹ ਰੂਲ ਨੂੰ ਫੋਰਟੀਫਾਈ ਕਰਨਾ, ਇਹਨੂੰ ਆਪਾਂ ਫਾਈਨਲਾਈਜ਼ ਕਰਕੇ ਇਹਨਾਂ ਨੇ ਰੂਲ ਬਣਾਤਾ। ਆਪਾਂ ਇਹਦੇ ਬਾਰੇ ਰੇਡੀਓ ਤੇ ਵੀ ਡਿਸਕਸ ਕੀਤਾ ਸੀਗਾ। ਤੇ ਹੁਣ ਕਿਉਂਕਿ ਇਹਨਾਂ ਨੇ ਨਵਾਂ ਬਣਾਤਾ ਤੇ ਫਿਰ ਦੁਬਾਰਾ ਇਹ ਟੈਕਸਸ ਤੇ ਹੋਰ ਜਿਹੜੀਆਂ ਸਟੇਟਸ ਹੈਗੀਆਂ ਫਿਰ ਮਗਰ ਆ ਗਏ ਕਿ ਇਹ ਜਿਹੜਾ ਨਵਾਂ ਇਹਨਾਂ ਨੇ ਰੂਲ ਬਣਾਇਆ ਸਹੀ ਨਹੀਂ ਹੈਗਾ। ਪਰ ਹੁਣ ਮੁੱਦੇ ਜਿੱਦਾਂ ਤੁਸੀਂ ਪੁੱਛਿਆ ਕਿ ਇਹਦੇ ਵਿੱਚ ਨਵੇਂ ਮੁੱਦੇ ਆ, ਕਿਉਂਕਿ ਇਹਦੇ ਵਿੱਚ ਨੋਟਿਸ ਵਾਲਾ ਮੁੱਦਾ ਨਹੀਂ ਹੈਗਾ, ਇਹਦੇ ਵਿੱਚ ਹੁਣ ਸਟੈਂਡਿੰਗ ਵਾਲਾ ਮੁੱਦਾ ਤੇ ਕੀ ਬਾਈਡਨ ਸਰਕਾਰ ਕੋਲ ਪਾਵਰ ਹੈਗੀ ਆ ਕਿ ਨਹੀਂ ਹੈਗੀ ਆ, ਉਹ ਮੁੱਦੇ ਆ। ਜੀ ਜੀ। ਹੁਣ ਜਿੱਦਾਂ ਟ੍ਰਾਂਜ਼ਿਟ ਬੈਨ ਵੀ ਇਹਨਾਂ ਨੇ ਇੱਕ ਰੂਲ ਮੇਕਿੰਗ ਪ੍ਰੋਸੈਸ ਦੇ ਥਰੂ ਲੈ ਕੇ ਆਂਦਾ ਆ, ਉਸ ਨੂੰ ਜਿਹੜਾ ACLU ਵਾਲੇ ਉਹ ਅਦਾਲਤ ਵਿੱਚ ਲੈ ਕੇ ਗਏ ਆ, ਉਸ ਦੀ ਅਜੇ ਉਹਦਾ ਵੈਸੇ ਸੁਣਵਾਈ ਹੋਈ ਆ ਕਿ ਨਹੀਂ? ਨਹੀਂ ਅਜੇ ਨਹੀਂ, ਟਾਈਮ ਲੱਗਣਾ ਉਹਨੂੰ ਅਜੇ। ਅੱਛਾ, ਜਿਹੜੇ ਹੁੰਦੇ ਆ ਫਿਰ ਇਦਾਂ ਨਾ ਵੀ ਜਿਹੜੇ ਬਾਰਡਰ ਵਾਲੇ ਉਹਨਾਂ ਨੂੰ ਫਿਰ ਹੁੰਦਾ ਵੀ ਸ਼ਾਇਦ ਜਲਦੀ ਸ਼ਾਇਦ ਇਸ ਦੇ ਉੱਤੇ ਕੋਈ ਬੈਨ ਜਾਂ ਕੋਈ ਹੋਊਗਾ। ਸੋ ਆਪਾਂ ਦੇਖਿਆ ਹੀ ਆ ਅਟਾਰਨੀ ਟਰਕਿਆਨਾ ਜੀ ਵੀ ਜਿੰਨੀ ਗਰਮੀ ਉਸ ਦਿਨਾਂ ਦੇ ਵਿੱਚ ਸੀਗੀ, ਕਹਿ ਲਓ ਵੀ ਉਹਨਾਂ ਖਬਰਾਂ ਦੀ ਜਾਂ ਮੁੱਦਿਆਂ ਦੀ, ਉਹ ਹੌਲੀ ਮਸਲਾ ਥੋੜਾ ਠੰਡਾ ਪੈਂਦਾ ਨਜ਼ਰ ਆ ਰਿਹਾ। ਲੋਕ ਮੰਨਣਾ ਸ਼ੁਰੂ ਕਰ ਰਹੇ ਆ ਵੀ ਜੋ ਹੈ ਸੋ ਹੈ, ਇਹਦੇ ਨਾਲ ਹੀ ਚੱਲਣਾ ਪੈਣਾ। ਲੋਕਾਂ ਕੋਲ ਕਿਹੜਾ ਚੋਇਸ ਆ, ਉਹਦਾ ਹੁਣ ਜਿਹੜੇ ਕਾਨੂੰਨ ਆ ਉਹ ਉਦਾਂ ਹੀ ਆ। ਜੀ
ਜੀ ਉਹ ਬਿਲਕੁਲ। ਤਾਂ ਹੁਣ ਮੈਂ ਕਿਹਾ ਸਾਊਦੀ ਅਰੇਬੀਆ 'ਚ ਉਹਨਾਂ ਨੇ ਕਿਹਾ ਕਿ ਆਹ ਜੁਰਮ ਕਰਕੇ ਤੁਹਾਡਾ ਸਿਰ ਕਲਮ ਕਰਨਾ ਤਾਂ ਫਿਰ ਸਿਰ ਕਲਮ ਹੋਊਗਾ, ਸਿੱਧੀ ਜਿਹੀ ਗੱਲ ਆ। ਕੋਈ ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਰੂਲ ਸਹੀ ਹੈ ਜਾਂ ਗਲਤ ਆ। ACLU ਜਿਹੜੀ ਕਰ ਸਕਦੀ ਸੀ, ਉਹਨਾਂ ਨੇ ਚੈਲੰਜ ਕੀਤਾ, ਜੱਜ ਹੁਣੀ ਦੇਖੂਗੇ ਹੁਣ ਕਿ ਇਹ ਸਹੀ ਆ, ਸਹੀ ਤਰੀਕੇ ਨਾਲ ਪਾਸ ਹੋਇਆ ਨਹੀਂ ਹੋਇਆ। ਤੇ ਜਿਹੜੀ ਦੂਜੀ ਓਬਵੀਅਸਲੀ ਟੈਕਸਸ ਟੁਕਸਸ ਉਹ ਸਟੇਟਾਂ ਉਹਨਾਂ ਨੇ ਹੁਣ ਕਿਸੇ ਨੇ ਨਹੀਂ ਚੈਲੰਜ ਕਰਨਾ, ਇਹਨੂੰ ACLU ਨੇ ਕਰਨਾ, ਕਿਉਂਕਿ ਉਹ ਤਾਂ ਸਾਰੇ ਚਾਹੁੰਦੇ ਆ ਕਿ ਇਦਾਂ ਦੇ ਰੂਲ ਜਿਹੜੇ ਆ ਉਹ ਪਾਸ ਹੋਣ। ਜੀ ਜਿੱਦਾਂ ਡਾਕਾ ਵਾਲਾ ਉਹ ACLU ਨੇ ਨਹੀਂ ਕਰਨਾ, ਇਹਦੇ ਉਲਟ ਉਹ ਹਾਂਜੀ ਫਿਰ ਦੂਜੀਆਂ ਜਿਹੜੀਆਂ ਸਟੇਟਸ ਉਹ ਹਾਂਜੀ ਕਰਦੇ ਆ। ਹਰ ਇੱਕ ਜਣਾ ਆਪੋ ਆਪਣੀ ਜਿਹੜੀ ਪੋਲੀਟੀਕਲ ਲਾਈਨ ਆ ਉਸ ਦੇ ਹਿਸਾਬ ਦੇ ਨਾਲ ਫਿਰ ਜਿਹੜਾ ਉਹ ਕਰਦਾ ਆ। ਤੇ ਇਹ ਦੱਸਦੇ ਜਾਈਏ ਸਰੋਤਿਓ, ਅੱਜ ਤੁਹਾਡੀਆਂ ਕਾਲਸ ਜਿਹੜੀਆਂ ਆ ਉਹ ਅਸੀਂ ਨਹੀਂ ਲੈ ਸਕਾਂਗੇ, ਮਾਫੀ ਚਾਹੁੰਦੇ ਆ। ਆਉਂਦੇ ਹਫ਼ਤਿਆਂ ਦੇ ਵਿੱਚ ਜਿਹੜਾ ਕਾਲਸ ਦਾ ਸਿਲਸਿਲਾ ਆ ਮੁੜ ਦੁਬਾਰਾ ਜਿਹੜਾ ਉਹ ਸ਼ੁਰੂ ਆਪਾਂ ਕਰਾਂਗੇ। ਤੇ ਉੱਦਾਂ ਜੇ ਤੁਸੀਂ ਅਟਾਰਨੀ ਟਰਕਿਆਣਾ ਹੁਣਾਂ ਦੇ ਨਾਲ ਉਹਨਾਂ ਦੇ ਆਫਿਸ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਉਹਨਾਂ ਦਾ ਫੋਨ ਨੰਬਰ 4159090503 415-909-0503 ਦੇ ਉੱਤੇ ਕਾਲ ਕਰ ਸਕਦੇ ਆ। ਨੈਸ਼ਨਲ ਟਰੂਪਸ ਨੂੰ ਅਕਸਰ ਬਾਰਡਰ ਦੇ ਉੱਤੇ ਘੱਲਿਆ ਜਾਂਦਾ ਆ। ਰੀਸੈਂਟਲੀ ਆਪਾਂ ਨੂੰ ਪਤਾ ਵੀ ਫੌਜੀ ਵੀ ਜਿਹੜੇ ਆ ਉਹ ਘੱਲੇ ਗਏ ਸੀਗੇ। 3 ਹੋਰ GOP ਦੇ ਜਿਹੜੇ ਗਵਰਨਰਸ ਆ ਉਹ US ਮੈਕਸੀਕੋ ਬਾਰਡਰ ਵੱਲ ਨੂੰ ਜਿਹੜੇ ਨੈਸ਼ਨਲ ਗਾਰਡ ਘੱਲ ਰਹੇ ਹੈਗੇ। ਜੀ ਬਿਲਕੁਲ, ਹੁਣ 8 ਸਟੇਟਾਂ ਹੋ ਗਈਆਂ ਜਿਹਨਾਂ ਨੇ ਆਪਣੇ ਇਲੈਕਸ਼ਨਾਂ ਦਾ ਟਾਈਮ ਆ, ਸੋ ਖਬਰ ਤੁਹਾਨੂੰ ਪਤਾ ਲੱਗ ਜਾਣੀ ਹੁਣ ਜਦੋਂ ਦੱਸਣੀ ਹੈ। ਵਰਜੀਨੀਆ, ਵੈਸਟ ਵਰਜੀਨੀਆ, ਸਾਊਥ ਕੈਰੋਲਾਈਨਾ, ਹੈ ਨਾ, ਈਸਟ ਕੋਸਟ ਤੇ ਪੈਂਦੀਆਂ ਇਹ ਸਟੇਟਾਂ। ਤੇ ਇਹਨਾਂ ਨੇ ਵੀ ਜਿਹੜੀ ਹੋਰ ਸਟੇਟ ਸੀਗੀਆਂ ਉਹਦੇ ਵਾਂਗੂ ਇਹਨਾਂ ਨੇ ਵੀ ਆਪਣਾ ਪ੍ਰੋਮਿਸ ਕੀਤਾ ਇਹਨਾਂ ਦੇ ਗਵਰਨਰਾਂ ਨੇ ਕਿ ਆਪਾਂ ਆਪਣੇ ਜਿਹੜੇ ਨੈਸ਼ਨਲ ਗਾਰਡ ਆ ਤੇ ਸਟੇਟ ਦੇ ਪੁਲਿਸ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ US ਬਾਰਡਰ ਤੇ ਭੇਜਣਾ। ਤੇ ਵਰਜੀਨੀਆ ਦਾ ਜਿਹੜਾ ਗਵਰਨਰ ਸੀਗਾ ਗਲੈਨ ਯੰਗਕਿਨ, ਇਹ ਹੁਣ ਜਿਹੜਾ ਪ੍ਰੈਜ਼ੀਡੈਂਸ਼ੀਅਲ ਰੇਸ ਆ ਉਹਦਾ ਵੀ ਐਸਪੀਰੈਂਟ ਹੈਗਾ। ਇਹਨੂੰ ਲੱਗਦਾ ਕਿ ਉੱਤੇ ਵੀ ਜਾਣਾ, ਕੋਈ ਮੁੱਦਾ ਹੋਣਾ ਚਾਹੀਦਾ। ਤੇ ਇਹਨੇ ਐਗਜ਼ੈਕਟਿਵ ਆਰਡਰ ਇੱਕ ਦਿੱਤਾ ਤੇ ਕਿਹਾ ਕਿ 100 ਜਿਹੜੇ ਵਰਜੀਨੀਆ ਦੇ ਨੈਸ਼ਨਲ ਗਾਰਡ ਦੇ ਸੋਲਜਰ ਆ ਤੇ 21 ਸਪੋਰਟ ਲੋਕੀ ਜਿਹੜੇ ਹੈਗੇ ਹੈਲਥ ਕੇਅਰ ਵਗੈਰਾ ਵਾਲੇ, 121 ਲੋਕੀ ਜਿਹੜੇ ਮੈਂ ਬਾਰਡਰ ਤੇ ਘੱਲੇ ਆ। ਤੇ ਇਸ ਤੋਂ ਬਾਅਦ ਜਿਹੜਾ ਸਾਊਥ ਕੈਰੋਲਾਈਨਾ ਦੇ ਸੀਗੇ ਹੈਨਰੀ ਮੈਕਮਾਸਟਰ ਤੇ ਵੈਸਟ ਵਰਜੀਨੀਆ ਦੇ ਜਿਮ ਜਸਟਿਸ, ਇਹ ਜਿਹੜੇ ਗਵਰਨਰ ਸੀਗੇ ਇਹ ਵੀ ਕਹਿੰਦੇ ਆਪਾਂ ਕੱਲ ਹੀ ਪਿੱਛੇ ਹਟਣਾ। ਇਹਨਾਂ ਨੇ ਵੀ ਸੇਮ ਉਹੀ ਕੀਤਾ। ਤੇ ਪਹਿਲਾਂ ਜਿਹੜਾ ਦੱਸਦੇ ਜਾਈਏ ਕਿ ਟੈਕਸਸ ਦਾ ਜਿਹੜਾ ਗਵਰਨਰ ਸੀਗਾ ਗ੍ਰੈਗ ਅਬੋਟ, ਉਹਨੇ ਕੀਤਾ। ਇਹਦੇ ਬਾਰੇ ਆਪਾਂ ਖਬਰਾਂ ਵੀ ਕੀਤੀਆਂ ਸੀਗੀਆਂ ਤੇ ਸਰਕਾਰ ਨੇ ਕਿਹਾ ਤੂੰ ਨਾ ਪੰਗਾ ਲੈ, ਤੂੰ ਫੈਡਰਲ ਟੈਰੀਟਰੀ ਦੇ ਵਿੱਚ ਜਿਹੜਾ ਉਹ ਆ ਰਿਹਾ ਵਾ ਤੇ ਤੇਰਾ ਇਹ ਮੁੱਦਾ ਨਹੀਂ ਬਣਦਾ। ਉਹ ਕਹਿੰਦਾ ਕਿ ਸਾਡੇ ਸਟੇਟ ਦੇ ਵਿੱਚੋਂ ਲੰਘ ਕੇ ਜਾਂਦੇ ਆ, ਸਾਡੀ ਬਾਰਡਰ ਤੇ ਸਟੇਟ ਪੈਂਦੀ ਆ ਤੇ ਸਾਡੇ ਕੋਲ ਕੋਈ ਚੋਇਸ ਨਹੀਂ, ਸਾਨੂੰ ਆਪਣੀ ਪ੍ਰੋਟੈਕਸ਼ਨ ਲਈ ਜਿਹੜਾ ਉਹ ਇਹ ਕਰਨਾ ਹੀ ਪੈਣਾ। ਤੇ 8 ਜਿਹੜੀਆਂ ਸਟੇਟ ਸੀਗੀਆਂ ਹੁਣ ਰਿਪਬਲਿਕਨ ਸਟੇਟ, ਉਹਨਾਂ ਨੇ ਇਦਾਂ ਦੇ ਪ੍ਰੋਗਰਾਮ ਜਿਹੜੇ ਆਪਣੇ ਲਾਂਚ ਕੀਤੇ ਆ ਜਿਹਦੇ ਵਿੱਚ ਕਿ ਉਹ ਬਾਰਡਰ ਤੇ ਆਪਣੇ ਬੰਦੇ ਭੇਜ ਰਹੇ ਆ। ਤੇ ਟੈਕਸਸ ਦਾ ਤਾਂ ਚਲੋ ਇੱਕ ਆਰਗੂਮੈਂਟ ਸੀਗੀ। ਇਹ ਹੁਣ ਕੀ ਕਹਿੰਦਾ, ਇਹ ਸਟੇਟਾਂ ਕੀ ਕਹਿੰਦੀਆਂ, ਇਹਨਾਂ ਨੇ ਹੁਣ ਨਵਾਂ ਨਾਟਕ ਫੜਿਆ ਜੀ ਜਿਹੜਾ ਬਾਰਡਰ ਦਾ ਕ੍ਰਾਈਸਿਸ ਆ ਬਾਈਡਨ ਸਰਕਾਰ ਦਾ। ਤੇ ਉਹ ਕਹਿੰਦੇ ਕਿ ਹਰੇਕ ਸਟੇਟ ਨੂੰ ਇਹਨਾਂ ਨੇ ਬਾਰਡਰ ਸਟੇਟ 'ਚ ਕਨਵਰਟ ਕਰਤਾ, ਸਾਨੂੰ ਵੀ ਖਤਰਾ ਕਿ ਲੋਕੀ ਬਹੁਤ ਜ਼ਿਆਦਾ ਆ ਰਹੇ ਆ। ਤੇ ਇਹ ਗਵਰਨਰ ਜਿਹੜੇ ਹੁਣ ਇਹ ਕਹਿ ਰਹੇ ਆ ਕਿ ਸਾਨੂੰ ਲੀਡਰਸ਼ਿਪ ਆਪਣੀ ਦਿਖਾਣੀ ਪੈਣੀ ਆ, ਕਿਉਂਕਿ ਫੈਡਰਲ ਲੈਵਲ ਤੇ ਜਿਹੜੇ ਲੀਡਰ ਆ ਉਹ ਸ਼ਾਰਟ ਪੈ ਰਹੇ ਆ, ਉਹ ਆਪਣੇ ਜਿਹੜੇ ਕੰਮ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ। ਤੇ ਸਟੇਟਸ ਨੂੰ ਜਿਹੜੇ ਆਪਣੀ ਐਕਸ਼ਨ ਉਹ ਆਪ ਹੀ ਕਰਨੀ ਪੈਣੀ ਆ। ਤੇ ਇਹ ਕਹਿ ਰਹੇ ਆ ਕਿ ਜਿਹੜੀ ਇਮੀਗ੍ਰੈਂਟਸ ਆ ਇਹ ਉਹਨਾਂ ਲਿੰਕ ਕਰ ਰਹੇ ਕਿ ਜਿੱਦਾਂ ਡਰੱਗਸ ਹੈਗੀਆਂ, ਸਪੈਸ਼ਲੀ ਫੈਂਟਨਲ ਤੇ ਹਿਊਮਨ ਟ੍ਰੈਫਿਕਿੰਗ, ਜਿਹੜੇ ਹਿਊਮੈਨਿਟੇਰੀਅਨ ਕ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਿਆ ਬਾਰਡਰ ਦੇ ਕਰਕੇ, ਉਹ ਇਹਨੂੰ ਡਰੱਗ ਓਵਰਡੋਜ਼ ਨਾਲ ਕਰ ਰਹੇ ਆ। ਤੇ ਹੁਣ ਇਦਾਂ ਕਿ ਜਿਹੜੀ ਅਮਰੀਕਾ 'ਚ ਡਰੱਗ ਓਵਰਡੋਜ਼ ਪ੍ਰੋਬਲਮ ਆ, ਫੈਂਟਨਲ ਵਗੈਰਾ, ਆਪਾਂ ਪਤਾ ਹੀ ਹੈ ਸਾਨੂੰ, ਇਹ ਤਾਂ ਪਹਿਲਾਂ ਦੀ ਚੱਲਦੀ ਹੈ, ਇਹਦਾ ਕੋਈ ਬਾਰਡਰ ਦੇ ਨਾਲ ਤਾਂ ਲੈਣਾ ਨਹੀਂ ਕਿ ਅੱਜ ਮਈ 14 ਨੂੰ ਉਹਨੇ ਖੋਲ੍ਹਣਾ ਤਾਂ ਲੋਕਾਂ ਨੇ ਫੈਂਟਨਲ ਲੈਣੀ ਸ਼ੁਰੂ ਕਰ ਦੇਣੀ ਹੈ। ਇਹ ਤਾਂ ਇਹਨਾਂ ਦੀਆਂ ਮੈਪਸ ਵਗੈਰਾ ਸਾਰੀਆਂ ਇੱਥੇ ਅਮਰੀਕਾ ਦੇ ਵਿੱਚ ਹੀ ਹੈਗੀਆਂ ਨੇ। ਇਹ ਤਾਂ ਡਿਮਾਂਡ ਸਪਲਾਈ ਹੈਗੀ, ਜੇ ਡਿਮਾਂਡ ਹੈਗੀ ਇੱਧਰਲੀ ਕੰਟਰੀਆਂ 'ਚ ਤਾਂ ਬਾਹਰੋਂ ਦੀ ਸਦਰਨ ਅਮਰੀਕਾ ਤੋਂ ਡਰੱਗਸ ਦੀ ਸਪਲਾਈ ਹੋਊਗੀ। ਉਹਦਾ ਇਹਨੂੰ ਇਹ ਜਿਹੜੇ ਹੈਗੇ ਆ ਬਾਰਡਰ ਦੇ ਨਾਲ ਜਿਹੜਾ ਰਿਲੇਟ ਕਰ ਰਹੇ ਆ, ਪਰ ਬਾਰਡਰ ਦਾ ਤਾਂ ਹੁਣ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ, ਡਰੱਗਸ ਦੀ ਸਪਲਾਈ ਦੇ ਨਾਲ ਕੋਈ ਡੇਟਾ ਤਾਂ ਹੈ ਨਹੀਂ ਸੱਚ ਕਿ ਜੇ ਬਾਰਡਰ ਬੰਦ ਹੋ ਜਾਊਗਾ ਤਾਂ ਲੋਕੀ ਡਰੱਗਸ ਲੈਣੀਆਂ ਛੱਡ ਦੋਗੇ ਨਾ। ਜੀ ਬਿਲਕੁਲ। ਸੋ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਆਪਾਂ ਨੂੰ ਕਾਫੀ ਜਿਹੜੇ ਪੋਲੀਟੀਕਲ ਲੋਕ ਆ ਉਹਨਾਂ ਦੇ ਵੱਲੋਂ ਬਿਆਨ ਆਉਂਦੇ ਆ ਵੀ ਅਸੀਂ ਜਿਹੜੇ ਬਾਰਡਰੋਂ ਪਾਰ ਇਹ ਡਰੱਗ ਕਾਰਟਲਸ ਆ ਉਹਨਾਂ ਤੇ ਹਮਲਾ ਕਰਾਂਗੇ, ਬੈਟਲ ਕਰਾਂਗੇ। ਉੱਦਾਂ ਅਮਰੀਕਾ ਦੇ ਵਿੱਚ ਵਾਰ ਔਨ ਡਰੱਗਸ ਨੂੰ ਚੱਲਦਿਆਂ ਤਾਂ ਕਈ ਦਹਾਕੇ ਹੋ ਗਏ, 70s ਦੀ ਜਿਹੜੀ ਉਹ ਸ਼ੁਰੂ ਹੋਈ ਆ। ਪਰ ਹਰ ਵਾਰੀ ਆਪਾਂ ਨੂੰ ਨਵੇਂ ਤੋਂ ਨਵੇਂ ਨਸ਼ੇ ਦੇ ਬਾਰੇ ਹੀ ਪਤਾ ਲੱਗਦਾ ਹੈ ਵੀ ਆਹ ਚੀਜ਼ ਜਿਹੜੀ ਉਹ ਨਵੀਂ ਆ ਗਈ ਆ, ਪਹਿਲੀਆਂ ਅਜੇ ਕਾਬੂ ਨਹੀਂ ਹੋ ਰਹੀਆਂ ਹੁੰਦੀਆਂ। ਸੋ ਇਹ ਕੰਮ ਤਾਂ ਜਿੱਦਾਂ ਤੁਸੀਂ ਕਿਹਾ ਵੀ ਡਿਮਾਂਡ ਐਂਡ ਸਪਲਾਈ ਦੇ ਨਾਲ ਵੀ ਸਿੱਧਾ ਵੀ ਜਿਹੜਾ ਉਹ ਜੁੜਿਆ ਰਹਿੰਦਾ ਹੁੰਦਾ ਆ। ਸੋ ਬਿਲਕੁਲ। ਤੇ ਹੁਣ ਇਹ ਹੁਣ ਵਰਜੀਨੀਆ ਵਾਲੇ ਤਾਂ ਕਾਫੀ ਉੱਤੇ ਨੇ, ਅਪ ਨਾਰਥ ਲੱਗਦੇ ਨੇ, ਵੈਸਟ ਵਰਜੀਨੀਆ ਵਾਲੇ ਵੀ, ਪਰ ਉਹ ਵੀ ਕਹਿੰਦੇ ਆ ਵੀ ਅਸੀਂ ਹੁਣ ਬਾਰਡਰ ਸਟੇਟ ਆ,
ਉੱਦਾਂ ਜੇ ਦੱਸ ਜਾਈਏ ਮੈਕਸੀਕੋ ਦੇ ਨਾਲ US ਦੇ 4 ਸਟੇਟਸ ਦੇ ਬਾਰਡਰ ਲੱਗਦੇ ਨੇ, ਇੱਕ ਟੈਕਸਸ, ਨਿਊ ਮੈਕਸੀਕੋ, ਐਰੀਜ਼ੋਨਾ ਤੇ ਕੈਲੀਫੋਰਨੀਆ। ਇਹ 4 ਸੂਬੇ ਆ ਜਿਨ੍ਹਾਂ ਦੇ ਨਾਲ ਸਦਰਨ ਬਾਰਡਰ ਹੈਗਾ ਆ। ਕੈਨੇਡਾ ਦੇ ਨਾਲ ਵੀ ਕਾਫੀ ਜਿਹੜੇ ਸੂਬੇ ਹੈਗੇ, ਪਰ ਇਹ ਜਿੰਨੀਆਂ ਸਟੇਟਸ ਆਈਆਂ ਦਾ ਨਾਂ ਲਿਆ ਆ, ਇਹਨਾਂ ਚੋਂ ਕਿਸੇ ਦਾ ਵੀ ਬਾਰਡਰ ਮੈਕਸੀਕੋ ਦੇ ਨਾਲ ਨਹੀਂ ਲੱਗਦਾ। ਪਰ ਜਿੱਦਾਂ ਆਪਾਂ ਦੇਖਿਆ ਆ ਵੀ ਹਰ ਇੱਕ ਜਣਾ ਇਸ ਸਿਆਸਤ ਦੇ ਦੌਰ ਦੇ ਵਿੱਚ ਆਪੋ ਆਪਣੀ ਸਿਆਸਤ ਨੂੰ ਚਮਕਾਉਣ ਦੇ ਵਿੱਚ ਵੀ ਲੱਗਾ ਹੋਇਆ ਆ। ਜੀ ਅਗਲੀ ਜੀ ਅਟੈਂਡ ਕਹਿਣਾ ਜੀ। ਨਹੀਂ, ਹਾਂਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ ਜੀ। ਸੋ USCIS ਦੀ ਗੱਲ ਕਰਦੇ ਜਾਈਏ, ਨੋਟਿਸ ਆਫ ਇਮੀਗ੍ਰੇਸ਼ਨ ਜੱਜ ਨੂੰ ਲੈ ਕੇ ਜਿਹੜਾ ਆ ਕਹਿੰਦੇ ਵੀ ਉਹ ਪ੍ਰੋਵਾਈਡ ਕਰ ਰਹੇ ਆ ਡਾਕੂਮੈਂਟਸ। ਜਦੋਂ ਜਿਹੜੇ ਨੋਟਿਸ ਦੇ ਇਮੀਗ੍ਰੇਸ਼ਨ ਜੱਜ ਤੇ BIA ਡਿਸੀਜਨ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਕਿਹੜੇ ਡਾਕੂਮੈਂਟਸ ਦੀ ਗੱਲ ਚੱਲ ਰਹੀ ਹੈ? ਇਹਨਾਂ ਨੇ ਜੀ ਜਿੱਦਾਂ ਹੁਣ ਅਸਾਈਲਮ ਗ੍ਰਾਂਟ ਹੁੰਦਾ ਨਾ, ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਤੁਸੀਂ ਜਾ ਕੇ ਅਪਾਇੰਟਮੈਂਟ ਬਣਾਓ, ਹਾਂਜੀ ਫਿਰ ਤੁਹਾਨੂੰ I-94 ਮਿਲੂਗਾ। ਤੇ ਹੁਣ ਇਹਨਾਂ ਨੇ ਕੀ ਅਨਾਉਂਸ ਕੀਤਾ ਕਿ ਆਪਾਂ ਉਹਨਾਂ ਨਾਲ ਕੋਆਰਡੀਨੇਸ਼ਨ ਨਵੇਂ ਇਹਨਾਂ ਦੇ ਪ੍ਰੋਗਰਾਮ ਲਾਂਚ ਹੋਏ ਆ ਕਿ ਜਦੋਂ ਜੱਜ ਜਾਂ BIA ਤੁਹਾਡਾ ਕੇਸ ਪਾਸ ਕਰਦਾ, ਇਮੀਗ੍ਰੇਸ਼ਨ ਕਹਿੰਦੀ ਕਿ ਆਪਾਂ ਆਪਣੇ ਆਪ ਹੀ ਡਾਕ ਰਾਹੀਂ ਤੁਹਾਨੂੰ ਜਿਹੜਾ I-94 ਭੇਜ ਦਾਂਗੇ, ਇੱਦਾਂ ਉਹਨਾਂ ਨੇ ਕਿਹਾ ਵਾ। ਤੇ ਨਾਲ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਤੁਹਾਨੂੰ ਇਨਕਰੇਜ ਕਰਦੇ ਹਾਂ ਕਿ ਤੁਸੀਂ ਸਾਨੂੰ ਕੰਟੈਕਟ ਕਰੋ, ਅਪਾਇੰਟਮੈਂਟ ਬਣਾਓ ਤਾਂ ਕਿ I-94 ਦਿੱਤਾ ਜਾਵੇ। ਮਤਲਬ ਕਿ ਇਹ ਲਾਂਚ ਸਟੇਜਸ 'ਚ ਆ ਅਜੇ, ਮਤਲਬ ਕੋਈ ਨਾ ਕੋਈ ਬੰਦਾ ਉਹਨਾਂ ਕੋਲ ਮਿਸ ਵੀ ਹੋ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਆਪਣੀ ਅਜੇ ਅਪਾਇੰਟਮੈਂਟ ਬਣਾਓ ਜਿੱਦਾਂ ਪਹਿਲਾਂ ਹੀ ਬਣਾਉਂਦੇ ਸੀਗੇ। ਪਰ ਇਹ ਹੁਣ ਕਿੱਧਰਲੇ ਪਾਸੇ ਨੂੰ ਜਾ ਰਿਹਾ ਕਿ ਇੱਕ ਵਾਰੀ ਤੁਹਾਡਾ ਜੱਜ ਨੇ ਕੇਸ ਪਾਸ ਕਰਤਾ ਤਾਂ BIA ਨੇ ਜੇ ਤੁਹਾਡੀ ਅਪੀਲ ਅਪਰੂਵ ਕਰਤੀ ਤੇ ਤੁਹਾਨੂੰ ਜਿਹੜਾ I-94 ਆ ਘਰੇ ਮੇਲ ਹੋ ਕੇ ਆ ਜਾਊਗਾ। ਸੋ ਇਹ ਕਹਿੰਦੇ ਆ ਕਿ ਇਹਦੇ ਕਰਕੇ ਜਿਹੜਾ ਰਸ਼ ਆ ਉਹ ਘਟੂਗਾ, ਲੋਕਾਂ ਨੂੰ ਅਪਾਇੰਟਮੈਂਟ ਨਹੀਂ ਬਣਾਉਣੀ ਪੈਣੀ ਤੇ ਇਮੀਗ੍ਰੇਸ਼ਨ ਨੂੰ ਵੀ ਫਾਇਦਾ। ਸੋ ਜਿੱਦਾਂ ਆਪਾਂ ਨੂੰ ਕਈ ਕਾਲ ਕਰਕੇ ਪੁੱਛਦੇ ਆ ਜੀ ਹੁਣ ਮੇਰਾ ਪਾਸ ਹੋ ਗਿਆ, ਹੁਣ ਮੈਂ ਕੀ ਕਰਾਂ? ਇਹ I-94 ਆਪਣੇ ਆਪ ਘੱਲ ਦਿਆ ਕਰਨਗੇ ਫਿਰ। ਹਾਂਜੀ, ਪਰ ਇਹ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਪਾਇੰਟਮੈਂਟ ਬਣਾਓ, ਆਪਣੀ ਖਿਆਲ ਰੱਖੋ ਆਪਣੇ ਕੇਸ ਦਾ। ਅੱਛਾ, ਅਪਾਇੰਟਮੈਂਟ ਵੀ ਇਹ ਨਾ ਵੀ ਅਵੇਸਲੇ ਨਹੀਂ ਹੋਣਾ, ਧਿਆਨ ਰੱਖਦੇ ਜਿਹੜਾ ਉਹ ਰਹਿਣਾ। ਤੇ ਕਦੋਂ ਤੋਂ ਸ਼ੁਰੂ ਕਰਨ ਜਾ ਰਹੇ ਇਹਦਾ? ਇਹਨਾਂ ਨੂੰ ਲੱਗਦਾ ਕਿ ਆਲਰੇਡੀ ਸ਼ੁਰੂ ਆ ਇਹ? ਇਹਨਾਂ ਨੇ ਆਲਰੇਡੀ ਸ਼ੁਰੂ ਆ ਇਹ ਮਈ ਦੇ ਵਿੱਚ, ਇਹਨਾਂ ਨੇ ਮਈ 4 ਨੂੰ ਅਨਾਉਂਸਮੈਂਟ ਕੀਤੀ ਸੀ ਇਹ। ਠੀਕ ਹੈ, ਠੀਕ ਹੈ। ਇਮੀਗ੍ਰੇਸ਼ਨ ਦੇ ਹੋਰ ਵੀ ਬੜੇ ਕਾਨੂੰਨ ਆ ਰਹੇ ਆ, ਜਿੱਦਾਂ ਫਲੋਰੀਡਾ ਦੇ ਵਿੱਚ ਬੜੇ ਸਖਤ ਕਾਨੂੰਨ ਆਏ ਆ। ਉੱਥੇ ਹੁਣ ਪ੍ਰੋਟੈਸਟ ਵੀ ਹੋਣੇ ਸ਼ੁਰੂ ਹੋ ਗਏ, ਡੇ ਵਿਦਆਊਟ ਇਮੀਗ੍ਰੈਂਟ ਪ੍ਰੋਟੈਸਟ ਦੇਖਣ ਨੂੰ ਜਿਹੜੇ ਉਹ ਮਿਲ ਰਹੇ ਆ। ਫਲੋਰੀਡਾ ਵਾਲਿਆਂ ਨੇ ਕੁਝ ਜ਼ਿਆਦਾ ਹੀ ਖਾਸਾ ਹੀ ਸਖਤ ਸਟੈਂਡ ਲੈ ਲਿਆ ਇਮੀਗ੍ਰੈਂਟਸ ਦੇ। ਫਲੋਰੀਡਾ ਵਾਲਿਆਂ ਨੇ ਕੌਣ ਹੈ? ਡਿਸੈਂਟਿਸ ਆ, ਕੀ ਨਾਮ ਉਹਦਾ? ਡਿਸੈਂਟਿਸ, ਹਾਂਜੀ ਜੀ। ਉਹਦੀ ਹੁਣ ਤੁਸੀਂ ਦੇਖੋ, ਮਤਲਬ ਕਈ ਚੀਜ਼ਾਂ ਹੁਣ ਸਹੀ ਵੀ ਆ ਨਾ। ਹੁਣ ਜਿੱਦਾਂ ਮੁੱਦੇ ਹੁਣ ਆਪਾਂ ਹੁਣ ਆਊਟਸਾਈਡ ਤੋਂ ਦੇਖਦੇ ਸੀਗੇ ਪਹਿਲਾਂ, ਸਭ ਤੋਂ ਜਿੱਦਾਂ ਹੁਣ ਇੱਕ ਸੀਗਾ ਹੀ ਜੈਂਡਰ ਇਸ਼ੂ ਸੀਗਾ, ਤੇ ਦੂਜਾ ਇਹ ਕਿ ਜਵਾਕਾਂ ਨੂੰ ਜਿਹੜੀ ਸਕੂਲ ਦੇ ਵਿੱਚ ਕਿਤਾਬਾਂ ਲੱਗੀਆਂ ਪਬਲਿਕ ਸਕੂਲ ਸਿਸਟਮ ਦੇ ਵਿੱਚ, ਉਹ ਕਹਿੰਦੇ ਕਿ ਇਹ ਪੇਰੈਂਟਸ ਨੇ ਜਿੱਦਾਂ ਹੁਣ ਕੋਵਿਡ 'ਚ ਉਹਨੂੰ ਧਿਆਨ ਮਿਲਿਆ ਪੜ੍ਹਨ ਦਾ ਕਿ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਕੀ ਹੈ, ਹੈ ਨਾ, ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਜਿਹੜੀਆਂ ਬਾਕੀ ਲਿਬਰਲ ਸਟੇਟਾਂ ਵਾ। ਸੋ ਉਹਨਾਂ ਨੇ ਦੇਖਿਆ ਕਿ ਜਿਹੜੇ ਇਹਨਾਂ ਨੂੰ ਪੜ੍ਹਾਉਂਦੇ ਆ, ਇਹਨਾਂ ਨੂੰ ਇਹ ਬੱਚਿਆਂ ਦੀ ਕਾਈਂਡ ਆਫ ਗਰੂਮਿੰਗ ਹੋ ਰਹੀ ਹੈ ਉਹਨਾਂ ਨੂੰ, ਕਿ LGBTQ ਲੋਕੀ ਜਿਹੜੇ ਉਹਨਾਂ ਦੇ ਪੱਖ ਦੀ ਗੱਲ ਨਹੀਂ ਸਿਰਫ ਕਰ ਰਹੇ, ਕਿ ਉਹ ਤੋਂ ਵੀ ਵੱਧ ਜਾ ਕੇ ਜਿਹੜਾ ਬਹੁਤ ਜ਼ਿਆਦਾ ਜਿਹੜੀ ਐਕਸਪੋਜ਼ਰ ਉਹਨਾਂ ਨੂੰ ਦੇ ਰਹੇ ਆ। ਡਰੈਗ ਕਿੰਗ, ਡਰੈਗ ਕੁਈਨ, ਜਿਹਨਾਂ ਨੂੰ ਨਹੀਂ ਪਤਾ ਗੂਗਲ ਕਰਕੇ ਦੇਖੋ ਕੀ ਆ। ਤੇ ਪ੍ਰੋਗਰਾਮ ਆਪਣਾ ਇਮੀਗ੍ਰੇਸ਼ਨ ਦਾ ਇੰਨੀ ਡਿਟੇਲ 'ਚ ਤਾਂ ਹੁਣ ਜਾਣਾ ਨਹੀਂ ਕਿ ਕੀ ਮੁੱਦੇ ਆ। ਸੋ ਉਹ ਬੇਸਿਕਲੀ ਜਿਹੜਾ ਸੀਗਾ ਬੱਚਿਆਂ ਦੇ ਲਈ ਏਜ ਐਪਰੋਪ੍ਰੀਏਟ ਕੰਟੈਂਟ ਨਹੀਂ ਹੈਗਾ, ਤੇ ਉਹ ਕਹਿ ਰਹੇ ਆ ਕਿ ਤੁਸੀਂ ਬੱਚਿਆਂ ਦੀ ਸਾਈਕੋਲੋਜੀ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਜਿਹੜੀ ਇੱਕ ਲਾਈਨ ਹੁੰਦੀ ਆ ਸੱਭਿਅਤਾ ਦੀ, ਉਹ ਤੋਂ ਜ਼ਿਆਦਾ ਤੁਸੀਂ ਜਿਹੜਾ ਕਰ ਰਹੇ ਆ। ਤੇ ਪੇਰੈਂਟਸ ਨੇ ਕਿਹਾ ਕਿ ਆਪਣੇ ਬੱਚੇ ਵਗੈਰਾ ਵੀ ਜਿਹੜੇ ਸਕੂਲ ਤੋਂ ਕਈਆਂ ਨੇ ਕਿਹਾ ਹਟਾ ਲੈਣੇ ਆ ਜੇ ਇਦਾਂ ਦੇ ਕਰਿਕੂਲਮ ਜਾਰੀ ਰਹੂਗਾ। ਤੇ ਡਿਸੈਂਟਿਸ ਨੇ ਜਿੱਦਾਂ ਉਹਦੇ ਬਾਰੇ ਫਲੋਰੀਡਾ ਦੇ ਵਿੱਚ ਲਾਅ ਵਗੈਰਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ, ਉੱਧਰੋਂ ਹੋਰ ਵੀ ਸਟੇਟਸ ਜਿਹੜੀਆਂ ਆ ਰਹੀਆਂ। ਸੋ ਜਿਹੜਾ ਦੇਸ਼ ਆ ਕੀ ਹੈ ਕਿ ਦੇਖਣ ਨੂੰ ਇਦਾਂ ਲੱਗਦਾ ਕਿ ਬਹੁਤ ਜ਼ਿਆਦਾ ਜਿਹੜਾ ਕਿ ਲੈਫਟ ਵੱਲ ਬਹੁਤ ਜ਼ਿਆਦਾ ਇਹ ਟਿਲਟ ਕਰ ਗਿਆ ਆਪਣੀ ਜਿਹੜੀ ਕੰਟਰੀ ਸੀਗੀ ਅਮਰੀਕਾ। ਤੇ ਜਦੋਂ ਬਹੁਤ ਜ਼ਿਆਦਾ ਜਦੋਂ ਐਕਸਟ੍ਰੀਮ ਲੈਫਟ ਵੀ ਹੋ ਜਾਂਦਾ, ਬਹੁਤ ਜ਼ਿਆਦਾ ਲਿਬਰਲ ਵੀ ਹੋ ਜਾਂਦਾ, ਉਹ ਵੀ ਦੇਸ਼ ਲਈ ਜਿਹੜਾ ਲੋਕੀ ਆਰਗੂਮੈਂਟ ਦਿੰਦੇ ਆ ਕਿ ਵਧੀਆ ਨਹੀਂ ਹੈਗਾ, ਕਿਉਂਕਿ ਬੜੇ ਸਾਰੇ ਲੋਕੀ ਜਿਹੜੇ ਸੈਂਟਰ 'ਚ ਲਾਈ ਕਰਦੇ ਆ, ਸੈਂਟਰਿਸਟ ਹੈਗੇ ਆ ਜੀ, ਇਹਦੀ ਗੱਲ ਸੁਣੋ, ਉਹਦੀ ਵੀ ਗੱਲ ਸੁਣੋ, ਜਿਹੜਾ ਰੀਜ਼ਨੇਬਲ ਆ ਉਹ ਚੀਜ਼ ਕਰੋ, ਹਨਾ। ਸੋ ਇਹਨਾਂ ਨੇ ਜਿੱਦਾਂ ਹੁਣ ਇਹਨਾਂ ਦੀ ਲੌਬੀ ਸੀਗੀ ਸਪੈਸ਼ਲੀ LGBTQ ਵਾਲਿਆਂ ਦੀ, ਤੇ ਸਕੂਲ ਸਿਸਟਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਬੱਚਿਆਂ ਨੂੰ ਇਦਾਂ ਦਾ ਕਰਨ ਲੱਗ ਪਏ, ਉਹ ਤੁਸੀਂ ਲਾਈਨ ਜਿਹੜੀ ਹੈ ਕ੍ਰਾਸ ਕਰ ਰਹੇ ਆ, ਕਿ ਅਲਟਰਾ ਲੈਫਟ ਤੁਸੀਂ ਜਾ ਰਹੇ ਆ। ਜਿਹੜਾ ਹੁਣ ਇਲੈਕਸ਼ਨ ਦੇ ਵਿੱਚ ਆਪਾਂ ਕੀ ਦੇਖਣਾ ਵਾ, ਜਿੰਨਾ ਕੁ ਆਪਣਾ ਹਿਸਾਬ ਕਿਤਾਬ ਕਹਿੰਦਾ ਹੁਣ ਕੀ ਹੈ ਕਿ ਇਮੀਗ੍ਰੇਸ਼ਨ ਦਾ ਵੀ ਸੇਮ ਇਹ ਬਹੁਤ ਜ਼ਿਆਦਾ ਐਕਸਟ੍ਰੀਮ ਲੈਫਟ ਚੱਲ ਗਏ ਸੀਗੇ। ਜਿਹੜਾ ਦੇਸ਼ ਆ ਉਹਨੂੰ ਥੋੜਾ ਜਿਹਾ ਸੈਂਟਰ ਦੇ ਵਿੱਚ ਆਉਣ ਦੀ ਲੋੜ ਆ, ਕਿ ਇਹ ਨਹੀਂ ਕਿ ਬਿਲਕੁਲ ਤੁਸੀਂ ਕੱਟੜ ਹੋ ਜਾਣਾ, ਪਰ ਇਹ ਵੀ ਨਹੀਂ ਕਿ ਹਰ ਚੀਜ਼ ਹੀ ਮਾਫ ਹੈਗੀ ਆ। ਸਪੈਸ਼ਲੀ ਜਦੋਂ ਛੋਟੇ ਜਵਾਕਾਂ ਦਾ ਉਹਨਾਂ ਦੇ ਭਵਿੱਖ ਦੀ ਗੱਲ ਆ, ਤਾਂ ਜਿਹਨਾਂ ਨੂੰ ਨਹੀਂ ਪਤਾ ਇਹ ਉਹ ਚੈੱਕ ਕਰਕੇ ਦੇਖ ਸਕਦੇ ਆ ਇੰਟਰਨੈਟ ਤੇ ਕਿਹੜੀ ਗੱਲ ਹੋ ਰਹੀ ਹੈ, ਕਿ ਸਕੂਲ ਸਿਲੇਬਸਾਂ ਦੇ ਵਿੱਚ ਜਵਾਕਾਂ ਨੂੰ ਤੁਹਾਡੇ ਨੂੰ ਕੀ ਪੜ੍ਹਾਇਆ ਜਾ ਰਿਹਾ। ਤੇ ਉਹਦਾ ਬਹੁਤ ਜ਼ਿਆਦਾ ਜਿਹੜਾ ਮੋਮੈਂਟਮ, ਉਹ ਕਹਿੰਦੇ ਕੌਣ ਇਹ ਪਹਿਲੀ ਗੱਲ ਤਾਂ ਸੈਂਕਸ਼ਨ ਕੌਣ ਕਰ ਰਿਹਾ, ਕਿ ਇੱਕ ਗਰੋਨ ਮੇਲ ਜਿਹੜਾ ਕਿ ਆਪਣੇ ਆਪ ਨੂੰ ਆਇਡੈਂਟੀਫਾਈ ਕਰਦਾ ਐਜ਼ ਅ ਫੀਮੇਲ, ਉਹ
ਫੁੱਲੀ ਗਰੋਨ ਮੇਲ ਆ ਕੇ ਜਵਾਕਾਂ ਦੇ ਸਕੂਲਾਂ ਦੇ ਵਿੱਚ ਉੱਥੇ ਪਰਫਾਰਮੈਂਸ ਜਿਹਦਾ ਡਾਂਸ ਪਰਫਾਰਮੈਂਸ ਵਗੈਰਾ ਇੱਦਾਂ ਦੀਆਂ ਚੀਜ਼ਾਂ, ਛੋਟੇ ਜਵਾਕ ਆਪਾਂ ਗੱਲ ਕਰ ਰਹੇ 2 ਸਾਲ ਦੇ 3 ਸਾਲ ਦੇ, ਤੇ ਉਹਨਾਂ ਦੇ ਸਕੂਲ ਸਿਸਟਮ ਦੇ ਵਿੱਚ ਸੋ ਕਾਫੀ ਜ਼ਿਆਦਾ ਮੋਮੈਂਟਮ ਆ। ਤੇ ਇਹਦੇ ਨਾਲ ਹੁਣ ਜਿਹੜਾ ਇਮੀਗ੍ਰੇਸ਼ਨ ਆ ਉਹਦਾ ਵੀ ਜਿਹੜਾ ਮੋਮੈਂਟਮ ਆ ਸਲਾਈਟਲੀ ਇਹ ਸੈਂਟਰਿਸਟ ਜਿਹੜੀ ਅਪਰੋਚ ਆ ਉਧਰ ਨੂੰ ਸ਼ਿਫਟ ਕਰ ਰਿਹਾ। ਤੇ ਬਡਵਾਈਜ਼ਰ ਦਾ ਆਪਾਂ ਜਿਹੜਾ ਦੇਖਿਆ ਸੀਗਾ ਨਾ ਕਮਰਸ਼ੀਅਲ, ਕਿ ਬਡਵਾਈਜ਼ਰ ਨੇ ਹੁਣ ਕਿੰਨੇ 4-5 ਬਿਲੀਅਨ ਆਪਣੇ ਲੂਜ਼ ਕੀਤੇ ਹਨਾ। ਤੇ ਬਡਵਾਈਜ਼ਰ ਦੀ ਜਿਹੜੀ ਸਟੇਟਮੈਂਟ ਉਹ ਇਹ ਸੀਗੀ ਕਿ ਉਹ ਸਰਪ੍ਰਾਈਜ਼ ਹੈਗੇ ਕਿ ਇਹ ਇੰਨੀ ਦੇਰ ਲੋਕਾਂ ਨੇ ਪ੍ਰੋਟੈਸਟ ਜਿਹੜਾ ਆਪਣਾ ਆਪੋਜੀਸ਼ਨ ਜਿਹੜੀ ਬਡਵਾਈਜ਼ਰ ਨੂੰ ਦਿਖਾਈ ਹੈ, ਤੇ ਆਪਣੀ ਕਹਿੰਦੇ ਸ਼ੇਅਰ ਵਗੈਰਾ ਵੀ ਜਿਹੜੀ ਉਹਨਾਂ ਦੀ ਸੀਗੀ ਉਹਨਾਂ ਨੂੰ ਦੁਬਾਰਾ ਵਾਪਸ ਬਾਇਬੈਕ ਕਰਨੀ ਪੈ ਰਹੀ। ਟਾਰਗੇਟ ਦੇ ਨਾਲ ਵੀ ਇਦਾਂ ਹੀ ਦੇਖਿਆ ਆਪਾਂ ਹੋ ਰਿਹਾ। ਟਾਰਗੇਟ ਨੇ ਵੀ ਜਿਹੜਾ ਉਹਦਾ ਸੈਕਸ਼ਨ ਸੀਗਾ ਕਿ LGBTQ ਫ੍ਰੈਂਡਲੀ, ਲੋਕਾਂ ਇਦਾਂ ਨਹੀਂ ਕਿ ਤੁਸੀਂ ਸਾਡੇ ਮੂੰਹ ਤੇ ਰੱਬ ਕਰ ਸਕਦੇ ਆ ਤਾਂ ਜੋ ਮਰਜ਼ੀ ਚੱਲੀ ਜਾਊਗਾ ਹਨਾ। ਸੋ ਲੋਕਾਂ ਨੇ ਆਪਣੀ ਜਿਹੜੀ ਡਿਸੈਂਟ ਵੋਟ ਉਹ ਦੱਸੀ ਆ। ਪਹਿਲਾਂ ਕੀ ਹੁੰਦਾ ਸੀਗਾ ਕਿ ਜੇ ਕੋਈ ਵੀ ਗੱਲ ਕਹਿੰਦਾ ਸੀਗਾ ਉਹਦੇ ਮਗਰ ਪੈ ਜਾਂਦੇ ਸੀਗੇ ਸਾਰੇ ਅਲਟਰਾ ਲੈਫਟ ਵਾਲੇ ਕਿ ਇਹ ਬੰਦਾ ਗਲਤ ਬੋਲਦਾ ਵਾ, ਇਹ ਐਂਟੀ ਆ, ਹੇਟਰ ਆ, ਏਦਾਂ ਉੱਦਾਂ। ਸੋ ਲੋਕਾਂ ਨੂੰ ਹੁਣ ਸਾਰਾ ਜਿਹੜਾ ਥੋੜਾ ਜਿਹਾ ਸਮਝ ਆ ਰਿਹਾ ਕਿ ਕਿੱਧਰਲੇ ਪਾਸੇ ਨੂੰ ਗੱਲ ਜਾ ਰਹੀ ਹੈ। ਸੋ ਜਿਹੜਾ ਦੇਸ਼ ਆ ਉਹਨੂੰ ਥੋੜਾ ਸੈਂਟਰਿਸਟ ਅਪਰੋਚ ਹੋਣੀ ਉਹਦੀ ਜ਼ਰੂਰੀ ਹੈ। ਸੋ ਜਿਹੜਾ ਹੁਣ ਇਲੈਕਸ਼ਨ ਸਾਈਕਲ ਆ ਉਹ ਇਹਦੇ ਬਾਰੇ ਹੀ ਆ ਕਿ ਜਿਹੜੇ ਇਹ ਗਵਰਨਰ ਹੈਗੇ ਆ ਇਹਨਾਂ ਨੂੰ ਤਾਂ ਬਰੂਦ ਮਿਲ ਗਿਆ ਹੁਣ। ਇਹ ਇਦਾਂ ਦੇ ਲਾਅ ਜਿਹੜੇ ਸਪੈਸ਼ਲੀ ਫਲੋਰੀਡਾ ਦੇ ਇਮੀਗ੍ਰੇਸ਼ਨ ਨੂੰ ਲੈ ਕੇ, ਜੈਂਡਰ ਲਾਜ਼ ਦੇ ਲੈ ਕੇ, ਰੈਸਟ ਰੂਮ ਦੇ ਲਾਜ਼ ਦੇ ਰਿਲੇਟਡ ਲੈ ਕੇ, ਜਵਾਕਾਂ ਦੀ ਪੜ੍ਹਾਈ ਐਜੂਕੇਸ਼ਨ ਕਰਿਕੂਲਮ ਦੇ ਰਿਲੇਟਡ ਲੈ ਕੇ, ਸੋ ਸਾਰਾ ਕੁਝ ਜਿਹੜਾ ਆਪਣਾ ਹੁਣ ਸਾਨੂੰ ਵੇਖਣ ਨੂੰ ਮਿਲੂਗਾ। ਤਾਂ ਦੇਖਦੇ ਹੁਣ ਕੈਲੀਫੋਰਨੀਆ ਕਿੱਦਾਂ ਕਿਤੇ ਆਪਣੇ ਪੈਰਾਂ ਤੇ ਕੁਹਾੜੀ ਨਾ ਮਾਰ ਲੈਣ ਡੈਮੋਕ੍ਰੈਟ। ਇਹ ਚੀਜ਼ ਵੀ ਹੁਣ ਜਿਹੜੀ ਆ ਲੋਕਾਂ ਨਾਲ ਜੇ ਤੁਸੀਂ ਗੱਲ ਕਰੋ ਜਿਹੜੇ ਫੇਵਰ 'ਚ ਵੀ ਸੀਗੇ, ਹੁਣ ਆਪਾਂ ਵੀ ਸੱਜਣ ਮਿੱਤਰ ਨਾਲ ਇੱਧਰ ਉੱਧਰ ਗੱਲ ਕਰੀਦੀ ਆ। ਸੋ ਤੁਸੀਂ ਦੇਖ ਰਹੇ ਕਿ ਲੋਕਾਂ ਨੂੰ ਹੁਣ ਥੋੜਾ ਜਿਹਾ ਅਵੇਅਰਨੈਸ ਪੈ ਰਹੀ ਆ, ਗੁੱਸਾ ਵੀ ਲੋਕਾਂ ਨੂੰ ਥੋੜਾ ਜਿਹਾ ਆ ਰਿਹਾ ਕਿ ਤੁਸੀਂ ਕਿਉਂ ਇਦਾਂ ਦੇ ਕੰਮ ਜਿਹੜੇ ਹੈਗੇ ਆ ਜਵਾਕਾਂ ਨਾਲ ਕਰਦੇ ਆ। ਤੇ ਹੁਣ ਦੇਖਦੇ ਆ ਇਲੈਕਸ਼ਨ ਇੰਟਰਸਟਿੰਗ ਹੋਊਗੀ। ਤੇ ਇਮੀਗ੍ਰੇਸ਼ਨ ਤੋਂ ਥੋੜਾ ਹਟ ਕੇ ਟੌਪਿਕ ਆ, ਟੌਪਿਕ ਆ, ਗੱਲ ਆਪਣੀ ਚੱਲਦੀ ਰਹੂਗੀ ਜੀ। ਬਿਲਕੁਲ ਉਦਾਂ ਦੱਸ ਦਈਏ ਵੀ ਜਿਹੜਾ ਉਹਨਾਂ ਦਾ ਉੱਥੇ ਇਮੀਗ੍ਰੇਸ਼ਨ 1718 ਲਾ ਹੈਗਾ ਫਲੋਰੀਡਾ ਦਾ ਜਿਹੜਾ ਮੈਜਰ ਆ ਉਹਦੇ ਵਿੱਚ ਵੈਰੀਫਾਈ ਸਿਸਟਮ ਆ ਉਹ ਰਿਕਵਾਇਰ ਕਰ ਰਹੇ ਆ, ਨਹੀਂ ਤਾਂ ਫਾਈਨ ਫੇਸ ਕਰਨੇ ਪੈਣਗੇ ਜਿਹੜੇ ਅਨਡਾਕੂਮੈਂਟਡ ਨੂੰ ਦੇਣਗੇ। ਜੇ ਕੋਈ ਅਨਡਾਕੂਮੈਂਟਡ ਨੂੰ ਲੈ ਕੇ ਆ ਜਾਂਦਾ ਹੈ ਤੇ ਉਹਦੇ ਤੇ ਹਿਊਮਨ ਸਮਗਲਿੰਗ ਦੇ ਪੈਨਲਟੀਜ਼ ਜਿਹੜੀਆਂ ਉਹ ਵਧਣਗੇ। ਜੇ ਕੋਈ ਇਮੀਗ੍ਰੈਂਟ ਫਲੋਰੀਡਾ ਦੇ ਵਿੱਚ ਆ, ਜੇ ਕੋਈ ਖਾਸ ਕਰਕੇ ਅਨਡਾਕੂਮੈਂਟਡ ਆ, ਜੇ ਉਹ ਕਿਤੇ ਸੱਟ ਚੋਟ ਲੱਗ ਜਾਂਦੀ ਆ, ਹਸਪਤਾਲ 'ਚ ਜਾਂਦੇ ਆ ਤਾਂ ਉਹਦਾ ਪਹਿਲਾਂ ਮਾਈਗ੍ਰੇਸ਼ਨ ਸਟੇਟਸ ਜਿਹੜਾ ਆ ਉਹ ਚੈੱਕ ਕੀਤਾ ਜਾਊਗਾ। ਕਾਫੀ ਕੁਛ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਸਖਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉੱਥੇ ਦੇ ਜਿਹੜੇ ਇਹ ਵੀ ਆ ਵੀ ਫਲੋਰੀਡਾ ਦੀ ਜਿਹੜੀ ਸਟੇਟ ਆ ਉਹਦੇ ਵਿੱਚ ਇੱਦਾਂ ਦੇ ਇਮੀਗ੍ਰੈਂਟਸ ਦੇ ਉੱਤੇ ਟਿਕਿਆ ਵੀ ਬਹੁਤ ਕੁਛ ਆ। ਤੇ ਕਈ ਹੁਣ ਉੱਥੇ ਬਿਜ਼ਨਸ ਵਾਲੇ ਤੇ ਲੋਕ ਜਿਹੜੇ ਆ ਉਹ ਇਸ ਚੀਜ਼ ਦੇ ਉਲਟ ਵੀ ਪ੍ਰੋਟੈਸਟ ਕਰਦੇ ਵੀ ਨਹੀਂ, ਤੁਹਾਡਾ ਕਾਨੂੰਨ ਥੋੜਾ ਸਖਤ ਆ, 1 ਜੁਲਾਈ ਤੋਂ ਉਹਦਾ ਇਫੈਕਟ ਦੇ ਵਿੱਚ ਆਉਣਾ। ਸੋ ਲੈਟਸ ਸੀ ਕੀ ਉੱਥੇ ਜਿਹੜਾ ਉਹ ਬਣਦਾ ਆ। ਪਰ 2024 ਦੀ ਜਿਹੜੀ ਇਲੈਕਸ਼ਨ ਸਾਈਕਲ ਦੇ ਵਿੱਚ ਇਮੀਗ੍ਰੇਸ਼ਨ ਇੱਕ ਬਹੁਤ ਹੀ ਵੱਡਾ ਜਿਹੜਾ ਮੁੱਦਾ ਆ ਉਹ ਡੈਫੀਨੇਟਲੀ ਰਹਿਣ ਵਾਲਾ ਹੈਗਾ ਆ। ਤੇ ਹਾਂਜੀ ਜੀ ਸਵਿੰਗ ਸਟੇਟ ਦੇ ਵਿੱਚ ਹੀ ਆ ਜਾਂਦੀ ਹੈ ਨਾ। ਤੇ ਇੱਕ ਟਾਈਮ ਦੇ ਉੱਤੇ ਤਾਂ ਸਵਿੰਗ ਸਟੇਟ ਸੀ, ਹੁਣ ਪਰ ਰੀਸੈਂਟਲੀ ਆਪਾਂ ਦੇਖਿਆ ਉਹ ਹੁਣ ਰੈੱਡ ਸਟੇਟ ਤਕਰੀਬਨ ਜਿਹੜੀ ਉਹ ਬਣ ਚੁੱਕੀ ਆ। 20 ਤੋਂ ਉੱਤੇ ਮੇਰੇ ਖਿਆਲ ਇਹਨਾਂ ਦੀਆਂ ਜਿਹੜੀਆਂ ਵੋਟਾਂ ਬਣਦੀਆਂ ਫਲੋਰੀਡਾ ਦੀਆਂ, ਸੋ ਮੇਜਰ ਸਟੇਟ ਆ। ਨਹੀਂ, ਇਹਨਾਂ ਨੇ ਗੇਨ ਕੀਤੀਆਂ ਹੁਣ ਜਦੋਂ ਨਵੇਂ ਸੈਂਸਸ ਦੇ ਮੁਤਾਬਕ ਕੈਲੀਫੋਰਨੀਆ ਦੇ 2 ਸੀਟਾਂ ਲੂਜ਼ ਕੀਤੀਆਂ, ਫਲੋਰੀਡਾ ਨੇ 1 ਗੇਨ ਕੀਤੀ ਉੱਥੇ, ਕਿਉਂਕਿ ਲੋਕ ਇੱਧਰੋਂ ਮੂਵ ਬਹੁਤ ਹੋਏ ਉੱਥੇ। ਜਿਹੜੇ ਫਲੋਰੀਡਾ ਦੇ ਵਿੱਚ ਐਕਚੁਅਲੀ ਇਮੀਗ੍ਰੈਂਟ ਵੀ ਸੀਗੇ ਨਾ, ਜਿਹੜੇ ਉੱਥੇ ਦੇ ਸਪੈਨਿਸ਼ ਸਦਰਨ ਅਮਰੀਕਨ ਜਿਹੜੇ ਸਪੈਨਿਸ਼ ਸਪੀਕਰ ਉਹ ਹੈਗੇ ਜ਼ਿਆਦਾਤਰ ਉੱਥੇ ਕਿਊਬਾ ਦੇ ਬਹੁਤ ਇਮੀਗ੍ਰੈਂਟ ਹੈਗੇ ਆ। ਹੁਣ ਜਿਹੜਾ ਕਿਊਬਾ ਦਾ ਇਮੀਗ੍ਰੈਂਟ ਆ ਉਹਨਾਂ ਨੂੰ ਕੀ ਆ ਕਿ ਜਦੋਂ ਸਰਕਾਰ ਜ਼ਿਆਦਾ ਹੱਥ ਚੱਕ ਦਿੰਦੀ ਤਾਂ ਕਿਊਬਾ ਵਰਗਾ ਹਾਲ ਹੋ ਜਾਂਦਾ। ਕਿਊਬਨ ਦੇ ਜਿਹੜੇ ਇਮੀਗ੍ਰੈਂਟ ਆ ਉਹਦੀ ਸਟੱਡੀ ਇਹ ਹੈ ਕਿ ਉਹ ਬਹੁਤ ਜ਼ਿਆਦਾ ਜਿਹੜੇ ਕਿਊਬਨ ਆ ਉਹ ਰਿਪਬਲਿਕਨ ਆ ਕਾਈਂਡ ਆਫ। ਤੇ ਸਪੈਨਿਸ਼ ਲੋਕੀ ਆ ਇਹ ਵੀ ਆਪਣੇ ਧਰਮ ਨੂੰ, ਰੱਬ ਨੂੰ, ਕ੍ਰਿਸਚੈਨਿਟੀ ਨੂੰ ਮੰਨਣ ਵਾਲੇ ਲੋਕ ਆ। ਤੇ ਜਿਹੜੀ ਹੁਣ ਆਹ ਸਾਰੀਆਂ ਚੀਜ਼ਾਂ ਹੁਣ ਚੱਲ ਰਹੀਆਂ ਇਹਨਾਂ, ਹੁਣ ਮੈਨੂੰ ਨਹੀਂ ਲੱਗਦਾ ਕਿ ਭਾਵੇਂ ਇਹ ਇਮੀਗ੍ਰੈਂਟ ਆ ਪਰ ਇਹ ਕੋਈ ਵੀ ਇਹਨਾਂ ਨਾਲ ਜਿਹੜਾ ਐਡਾ ਜ਼ਿਆਦਾ ਲਿਬਰਲ ਸਟੈਂਸ ਹੁਣ ਲੈ ਰਹੇ ਆ ਜਵਾਕਾਂ ਦੀ ਪੜ੍ਹਾਈਆਂ ਦੇ ਵਿੱਚ ਕਰਿਕੂਲਮ ਦੇ ਰਿਲੇਟਡ। ਤੇ ਇਹਦੇ ਮੈਨੂੰ ਨਹੀਂ ਲੱਗਦਾ ਕਿ ਇਹ ਇਮੀਗ੍ਰੈਂਟ ਕਮਿਊਨਿਟੀ ਵੀ ਜਿਹੜੀ ਆਪਣੀ ਉਹ ਇਹਨੂੰ ਸਪੋਰਟ ਕਰਦੀ ਆ ਉਸ ਲੈਵਲ ਤੇ। ਸੋ ਕਾਫੀ ਇੰਟਰਸਟਿੰਗ ਬਣਿਆ। ਤੇ ਡੈਮੋਕ੍ਰੈਟ ਜਿਹੜੇ ਹੈਗੇ ਆ ਉਹਨਾਂ ਤੋਂ ਹੁਣ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਨੇ ਸਟੇ ਇਨ ਮੈਕਸੀਕੋ ਵਾਲਾ ਪ੍ਰੋਗਰਾਮ ਕਰਤਾ। ਹੁਣ ਮੈਨੂੰ ਇਹਨਾਂ ਦੀ ਪੋਲਿਟਿਕਸ ਨਹੀਂ ਸਮਝ ਆ ਰਹੀ ਕਿ ਇਹਨਾਂ ਨੇ ਉਹ ਸੈਂਟਰ ਦੀ ਵੋਟ ਖਿੱਚਣ ਨੂੰ ਕਰਕੇ ਕੀਤਾ, ਕਿਉਂਕਿ ਇਮੀਗ੍ਰੈਂਟ ਤੇ ਇਹਨਾਂ ਨੇ ਕੋਈ ਕੀਤੀ ਨਹੀਂ। ਉੱਦਾਂ ਠੀਕ ਆ, ਸ਼ਟਰ ਇਹਨਾਂ ਨੇ ਜ਼ਰੂਰ ਖੋਲੇ, ਲੋਕੀ ਪਾਏ, ਪਰ ਹੁਣ ਜਿੱਦਾਂ ਇਹ ਟੰਗਣ ਜਾ ਰਹੇ ਆ ਤਾਂ ਡੈਮੋਕ੍ਰੈਟਸ ਦਾ ਹੁਣ ਸਟੈਂਸ ਜਿਹੜਾ ਇਮੀਗ੍ਰੇਸ਼ਨ ਤੇ ਥੋੜਾ ਜਿਹਾ ਸੈਂਟਰਿਸਟ ਹੋ ਗਿਆ ਵਾ ਕਿ ਉਹ ਖਿੱਚ ਕੇ ਰੱਖੋ ਥੋੜਾ ਜਿਹਾ ਕੰਮ। ਹੁਣ ਦੇਖਦੇ ਆ ਕਿ ਕਿੱਦਾਂ ਅਸਰ ਰਹਿੰਦਾ ਹੈ, ਕਿੱਦਾਂ ਮੁੱਦਾ ਆਉਂਦਾ। ਤੇ ਪਹਿਲਾਂ ਕਿਉਂਕਿ ਜਿਹੜੀ ਪਹਿਲਾਂ ਇਹਨਾਂ ਦੀ ਪੋਲਿਟਿਕਸ ਸੀਗੀ ਉਹੀ ਸੀਗੀ ਕਿ ਪੱਕੇ ਕਰ ਦੇਣੇ ਸਾਰੇ ਹਨਾ। ਹੁਣ ਇਹਨਾਂ ਨੇ ਯੂ ਟਰਨ ਮਾਰ ਲਈ ਆਪਣੀ। ਹੁਣ ਕਹਿੰਦੇ ਵੀ ਟ੍ਰਾਂਜ਼ਿਟ ਬੈਨ
ਹੁਣ ਜਿਹੜਾ LGBTQ ਵਗੈਰਾ ਇਹਨਾਂ ਦੇ ਮੁੱਦੇ ਹੈਗੇ ਆ, ਇਹਨਾਂ ਤੇ ਦੇਖਦੇ ਹੁਣ ਡੈਮੋਕ੍ਰੇਟ ਕਿੱਦਾਂ ਸੈਂਟਰਿਸਟ ਅਪਰੋਚ ਰੱਖਦੇ ਆ ਕਿ ਅਜੇ ਵੀ ਇਹਨੂੰ ਆਪਣਾ ਡਿਫੈਂਡ ਉਹ ਕਰਦੇ ਹਨ। ਜੀ ਹੁਣ ਇਹ ਦੱਸਦੇ ਜਾਈਏ, ਬਾਈਡਨ ਪ੍ਰਸ਼ਾਸਨ ਦੇ ਅਧੀਨ DHS ਦੇ ਆਪਣੇ ਆંકੜੇ ਆ, ਇਹਨਾਂ ਨੇ ਅਪ੍ਰੈਲ ਮਹੀਨੇ 'ਚ ਜਾਰੀ ਕੀਤੇ ਸੀਗੇ। ਇਹਨਾਂ ਨੇ ਪਹਿਲੇ 6 ਮਹੀਨਿਆਂ ਦੇ ਵਿੱਚ, ਪਹਿਲੇ ਹਾਫ ਦੇ ਵਿੱਚ 1.2 ਮਿਲੀਅਨ ਲੋਕਾਂ ਨੂੰ ਜਿਹੜਾ ਡਿਪੋਰਟ ਕੀਤਾ ਹੈ। ਐਕਸਪਲਸ਼ਨਸ ਜਿਹੜੀਆਂ ਇਹ ਹੋਈਆਂ ਆ, ਇਹ ਫਸਟ ਹਾਫ ਦੇ ਆ। ਇਹ DHS ਦੀ ਆਪਣੀ ਵੈਬਸਾਈਟ ਦੇ ਉੱਤੇ ਇਹ ਆંકੜੇ ਤੁਸੀਂ ਜਿਹੜੇ ਉਹ ਦੇਖ ਸਕਦੇ ਆ। DHS ਦੇ ਜਿਹੜੇ ਰਿਮੂਵਲ ਆ ਉਹ 2,25,000 ਦੇ ਉੱਤੇ ਵੱਧ ਗਏ ਨੇ, ਪਿਛਲੇ ਸਾਲ ਦੇ ਮੁਕਾਬਲੇ ਇਨਕਰੀਜ਼ ਹੋਏ ਆ। ਇਸੇ ਤਰੀਕੇ ਦੇ ਨਾਲ ਜਿਹੜੇ ਆਈਸ ਵਾਲਿਆਂ ਨੇ ਰਿਮੂਵ ਕੀਤੇ ਆ, ਉਹ 48,000 ਤੋਂ ਵੱਧ ਕੇ 66,000 ਦੇ ਉੱਤੇ ਜਿਹੜੇ ਉਹ ਹੋ ਚੁੱਕੇ ਆ। ਇਸੇ ਤਰੀਕੇ ਦੇ ਨਾਲ ਜਿਹੜੇ US ਕਸਟਮ ਬਾਰਡਰ CBP ਵਾਲੇ ਆ, ਇਹ ਸਾਊਥ ਵੈਸਟ ਲੈਂਡ ਬਾਰਡਰ ਜਿਹੜਾ ਟਾਈਟਲ 42 ਐਕਸਪਲਸ਼ਨ ਆ, ਉਹਦੇ ਕਰਕੇ 1 ਮਿਲੀਅਨ ਤੋਂ ਵੱਧ ਲੋਕਾਂ ਨੂੰ ਇਸ ਟਾਈਮ ਫਰੇਮ ਦੇ ਵਿੱਚ ਇਹਨਾਂ ਨੇ ਵਾਪਸ ਜਿਹੜਾ ਉਹ ਘੱਲਿਆ ਆ। ਸੋ ਫਲਾਈਟਾਂ ਕਹਿੰਦੇ ਭਰ ਕੇ ਐਵਰੀ ਵੀਕ ਦਰਜਨਾਂ ਹੀ ਜਿਹੜੇ ਲੋਕਾਂ ਨੂੰ, ਇਮੀਗ੍ਰੈਂਟਸ ਨੂੰ ਵਾਪਸ ਜਿਹੜੀਆਂ ਉਹ ਘੱਲਦੇ ਜਾ ਰਹੇ ਆ। ਓਬਾਮਾ ਕਾਰਜਕਾਲ ਦੇ ਵਿੱਚ ਵੀ ਇਦਾਂ ਹੀ ਆਪਾਂ ਦੇਖਿਆ ਸੀ। ਉਹ ਜਿਹੜੇ ਲੋਕ ਆ, ਉਹ ਰਿਪਬਲਿਕਨ ਜਾਂ ਟਰੰਪ ਨੂੰ ਬਹੁਤ ਗਾਲਾਂ ਕੱਢਦੇ ਰਹੇ, ਪਰ ਆਪਾਂ ਦੇਖਿਆ ਵੀ ਡੈਮੋਕ੍ਰੇਟ ਪ੍ਰਸ਼ਾਸਨਾਂ ਦੇ ਵਿੱਚ ਵੀ ਆંકੜੇ ਅਸਮਾਨ ਨੂੰ ਹੀ ਛੂੰਹਦੇ ਆ ਜਦੋਂ ਗੱਲ ਆਉਂਦੀ ਆ ਡਿਪੋਰਟ ਕਰਨ ਦੀ। ਹਾਂਜੀ ਬਿਲਕੁਲ ਜੀ। ਸੋ ਇਹ ਇਹਨਾਂ ਦੇ ਆਪਣੇ ਇਹ ਸਾਹਮਣੇ ਆ। ਤੇ ਟਰਨੀ ਟਰਕੀਆਣਾ ਜੀ, ਕੁਛ ਜੇ ਅਦਾਲਤਾਂ ਦੀ ਗੱਲ ਕਰ ਲਈਏ, ਸੈਨ ਫਰਾਂਸਿਸਕੋ ਦੇ ਵਿੱਚ ਆਪਾਂ ਪਿਛਲੀ 2 ਵਾਰੀ ਦੇਖਿਆ, ਤੁਸੀਂ ਦੱਸ ਰਹੇ ਸੀ ਵੀ PDs ਦਾ ਦੌਰ ਜਿਹੜਾ ਉਹ ਵਧਿਆ ਆ। ਕੀ ਉਸੇ ਰਫਤਾਰ ਦੇ ਨਾਲ ਹੀ ਆ? ਨਹੀਂ ਹੈਗਾ, ਇੱਕ ਅੱਧਾ ਜੱਜ ਜਿਹੜਾ ਕਰ ਦਿੰਦਾ, ਪਰ ਜ਼ਿਆਦਾਤਰ ਜੱਜ ਜਿਹੜੇ ਉਹ ਕੇਸ ਤੇ ਫੈਸਲੇ ਸੁਣਾ ਰਹੇ ਆ। ਠੀਕ ਹੈ, ਜ਼ਿਆਦਾ ਜਿਹੜੇ ਸੁਣਾ ਰਹੇ ਆ ਇਹ। ਤੇ ਬਾਕੀ ਜਿਹੜੇ ਆ ਵੈਨਸ, ਸੈਂਟਾ ਐਨਾ, ਸੈਕਰਾਮੈਂਟੋ, ਹੋਰ ਕੋਰਟਸ ਦੇ ਵਿੱਚ ਕੀ ਅਪਡੇਟਸ ਹੈਗੀਆਂ? ਐਲੇ ਵਾਲੀ ਜਿਹੜੀ ਬੈਲਟ ਆ, ਉੱਥੇ PD ਥੋੜੀ ਧੱਕੇ ਨਾਲ ਦੇ ਦਿੱਤੀ ਜਾਂਦੀ ਹੈ, ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਆ। ਜੀ ਬਿਲਕੁਲ। ਸੋ ਸਰੋਤਿਓ, ਅੱਜ ਕਾਲਸ ਤਾਂ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ, ਇਸ ਚੀਜ਼ ਦੇ ਲਈ ਆਪਾਂ ਮਾਫੀ ਚਾਹੁੰਦੇ ਆ। ਤੇ ਟਰਨੀ ਟਰਕੀਆਣਾ ਜੀ, ਸਮਾਂ ਵੀ ਹੁਣ ਆਪਣਾ ਸਮਾਪਤ ਆ। ਹਾਜ਼ਰੀ ਲਵਾਉਣੀ ਜਿਹੜੀ ਜ਼ਰੂਰੀ ਸੀਗੀ, ਵੀ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਰੂਬਰੂ ਹੁੰਦੇ ਰਹੀਏ। ਸੋ ਕੀ ਲੇਟੈਸਟ ਜੇ ਜਾਂਦੇ ਕੁਛ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ? ਜਾਂਦੇ ਇਹੀ ਹੈ ਕਿ ਇਲੈਕਸ਼ਨ ਦਾ ਟਾਈਮ ਆ, ਬੜੀਆਂ ਤੁਹਾਨੂੰ ਖਬਰਾਂ ਇੱਧਰ ਉੱਧਰੋਂ ਸੁਣਨ ਨੂੰ ਮਿਲਣੀਆਂ ਵਾ, ਤੇ ਲੈ ਦੇ ਕੇ ਜੇ ਤੁਹਾਨੂੰ ਪਹਿਲਾਂ ਹੀ ਤੁਹਾਡਾ ਦਿਲ ਤੋੜਨਾ ਹੋਵੇ ਤੇ ਇਹੀ ਗੱਲ ਕਹਿਣੀ ਚਾਹੁੰਦੇ ਕਿ ਭਾਈ ਕਿਸੇ ਨੂੰ ਪੈਸੇ ਪੂਸੇ ਨਾ ਫੜਾਇਓ, ਕੋਈ ਪਾਸ ਪੂਸ ਨਹੀਂ ਹੋਣਾ। ਪਿਛਲੀ ਵਾਰੀ ਪ੍ਰੋਗਰਾਮ ਕੀਤਾ ਸੀ ਤੇ ਕਮੈਂਟ ਥੱਲੇ ਇਹੀ ਸੀਗੇ ਕਿ ਨਹੀਂ ਏਦਾਂ ਨਾ ਕਹੋ, ਰੱਬ ਤੇ ਯਕੀਨ ਰੱਖੋ, ਹੋ ਸਕਦਾ ਕਿ ਆਹ ਵਾਲਾ ਬਿੱਲ ਪਾਸ ਹੋ ਜਾਵੇ। ਸੋ ਤੁਹਾਨੂੰ ਇਹ ਦੱਸਣ ਦਾ ਜਿਹੜਾ ਅੱਜ ਪ੍ਰੋਗਰਾਮ ਸੀਗਾ ਕਿ ਵਰਜੀਨੀਆ ਨੇ ਏਦਾਂ ਕਰਤਾ, ਉੱਦਾਂ ਕਰਤਾ। ਹੁਣ ਸਾਨੂੰ ਤੇ ਕੋਈ ਲੈਣਾ ਦੇਣਾ ਨਹੀਂ ਕਿ 100 ਬੰਦੇ ਭੇਜੇ ਕਿੰਨੇ, ਪਰ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਜਿਹੜੀ ਅਮਰੀਕੀ ਸਰਕਾਰ ਦੀ ਸੋਚ ਕਿੱਦਾਂ ਵਾ, ਕਿ ਇਹਨਾਂ ਦਾ ਸਿਸਟਮ ਕਿੱਦਾਂ ਦਾ ਚੱਲਦਾ। ਤੇ ਹੁਣ ਤੁਹਾਡੇ ਇਹ ਜਿਹੜਾ ਰੇਡੀਓ ਦਾ ਮੰਚ ਹੈ, ਇਹਦੇ ਦੇ ਵਿੱਚ ਤੁਹਾਡੇ ਮੂਹਰੇ ਹੁਣ ਇੱਕ ਰੇਡੀਓ ਐਂਕਰ ਤੇ ਇੱਕ ਵਕੀਲ ਆਇਆ, ਜਿਹੜਾ ਹੁਣ ਤੁਹਾਨੂੰ ਅੰਦਰ ਜਿਹੜਾ ਸਿਸਟਮ ਕਿੱਦਾਂ ਉਹਦੇ ਬਾਰੇ ਤੁਹਾਨੂੰ ਜਿਹੜੀ ਐਜੂਕੇਟ ਹੋ ਰਹੀ ਹੈ। ਪਹਿਲਾਂ ਤਾਂ ਜਿੱਦਾਂ ਬਾਹਰੋਂ ਸੀ ਨਾ ਕਿ ਹਰੇਕ ਬੰਦਾ ਕਮਿਊਨਿਟੀ 'ਚ ਪ੍ਰਧਾਨ ਬਣਿਆ ਕਿ ਕਿੱਦਾਂ ਇੱਦਾਂ ਹੋ ਜਾਣਾ, ਉੱਦਾਂ ਹੋ ਜਾਣਾ। ਤੁਹਾਨੂੰ ਹੁਣ ਜਿਹੜਾ ਇਹ ਸੀਗਾ ਕਿ ਸਾਡੇ ਨਾਲ ਤੁਸੀਂ ਜੁੜੇ ਰਹੋਗੇ ਤਾਂ ਤੁਹਾਨੂੰ ਇੱਕ ਇੱਦਾਂ ਦੀ ਜਰਨੀ ਤੇ ਲੈ ਕੇ ਜਾਣਾ ਕਿ ਤੁਹਾਨੂੰ ਸਿਸਟਮ ਪਤਾ ਲੱਗ ਜਾਣਾ ਕੰਟਰੀ ਦਾ ਹੈ ਕੀ ਆ, ਇੱਥੇ ਕਿੱਦਾਂ ਦੇ ਪਖੰਡ ਚੱਲਦੇ ਆ। ਇੰਡੀਆ ਧਰਮ ਦੇ ਕਰਕੇ ਲੁੱਟਦੇ ਰਹਿੰਦੇ ਨੇ ਲੋਕਾਂ ਨੂੰ, ਤੇ ਇੱਥੇ ਦੇ ਜਿਹੜੇ ਪਖੰਡ ਆ ਕੀ ਆ ਉਹ ਤੁਹਾਨੂੰ ਪਤਾ ਲੱਗ ਜਾਣੇ। ਇੱਕ ਇਲੈਕਸ਼ਨ ਸਾਈਕਲ 'ਚ ਤੁਸੀਂ ਪਹਿਲਾਂ ਹੀ ਸਾਡੇ ਨਾਲ ਜੁੜੇ ਸੀਗੇ ਟਰੰਪ ਵਾਲੀ, ਤੇ ਹੁਣ ਦੁਬਾਰਾ ਇਹ ਹੋਣੀ ਆ, ਤੁਹਾਨੂੰ ਇਹਦੇ ਵਿੱਚ ਪਤਾ ਲੱਗ ਜਾਣਾ ਕਿ ਕਿੰਨਾ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਬਿੱਲ ਪਾਸ ਹੋਣਾ ਜਾਂ ਨਹੀਂ ਹੋਣਾ। ਨਹੀਂ ਬਿਲਕੁਲ। ਦੇਖੋ ਟਰਨੀ ਟਰਕੀਆਣਾ ਜੀ, ਡੈਟ ਸੀਲਿੰਗ ਦਾ ਮੁੱਦਾ ਦੁਨੀਆ ਦੇ ਸਾਹਮਣੇ ਸੀਗਾ। ਆਪਾਂ ਕਿੰਨੇ ਹਫ਼ਤਿਆਂ ਤੋਂ ਜਿਹੜਾ ਦੇਖ ਰਹੇ, ਰਾਏ ਬਣਦੀ ਹੈ ਕਿਤੇ ਇਹਨਾਂ ਦੀ ਆਪਸੀ ਉਹਨਾਂ ਦੀ ਪਾਰਟੀ ਦੇ ਅੱਧੇ ਬੰਨੇ ਟੁੱਟੇ, ਅੱਧੇ ਜੁੜੇ। ਦੋਨਾਂ ਪਾਰਟੀਆਂ ਦੇ ਵਿੱਚ ਇਦਾਂ ਜਿਹੜਾ ਹੋਇਆ। ਹਾਊਸ ਦੇ ਵਿੱਚ ਮਹਾ ਪਾਸ ਕਰਾਇਆ। 5 ਜੂਨ ਆਉਣ ਵਾਲੀ ਆ, ਪਤਾ ਨਹੀਂ ਅਜੇ ਵਿੱਚ ਵਿਚਾਲੇ ਨਾ ਰਹਿ ਜਾਵੇ ਜਾਂ ਹੋ ਜੂ ਨਹੀਂ ਹੋ ਜੂ, ਕੋਈ ਇਹਦੇ ਵਿੱਚ ਹੋਰ ਨਾ ਕੜਕੀ ਜਿਹੜੀ ਉਹ ਫਸ ਜਾਵੇ। ਹਰ ਵਾਰੀ ਏਦਾਂ ਹੁੰਦਾ, ਇਹ ਕਿਹੜਾ ਨਵਾਂ ਵਾ? ਨਹੀਂ ਸੋ ਦੇਖੋ, ਇਹ ਨਹੀਂ ਆ ਵੀ ਅਸੀਂ ਯਕੀਨ ਨਹੀਂ ਰੱਖਦੇ। ਅਸੀਂ ਚਾਹੁੰਦੇ ਆ ਵੀ ਭਾਈ ਵਧੀਆ ਕਾਨੂੰਨ ਆਉਣ, ਸਾਰਿਆਂ ਦਾ ਭਲਾ ਹੋਵੇ। ਕਈ ਵਾਰੀ ਸਾਨੂੰ ਵੀ ਕਹਿ ਦਿੰਦੇ ਵੀ ਅਸੀਂ ਚਾਹੁੰਦੇ ਨਹੀਂ ਆ ਵੀ ਕੋਈ ਇੱਥੇ ਆਵੇ, ਸਾਨੂੰ ਇਹਦੇ ਨਾਲ ਨਹੀਂ ਆ। ਜਿੱਦਾਂ ਅਸੀਂ ਆਏ, ਅਸੀਂ ਵੀ ਚਾਹੁੰਦੇ ਵੀ ਭਾਈ ਤੁਸੀਂ ਵੀ ਆਓ, ਤੁਹਾਡਾ ਵੀ ਜੀਵਨ ਵਧੀਆ ਹੋਵੇ, ਤੁਸੀਂ ਵੀ ਆਪਣੇ ਪਰਿਵਾਰ ਇੱਥੇ ਜਿਹੜੇ ਉਹ ਵਸਾਓ, ਕਿਸੇ ਨੂੰ ਕੋਈ ਉਹਦੇ ਨਾਲ ਤਕਲੀਫ ਨਹੀਂ ਆ। ਪਰ ਤੁਹਾਨੂੰ ਰਿਐਲਿਟੀ ਵੀ ਦੱਸਣਾ ਚਾਹੁੰਦੇ ਆ ਵੀ ਝੂਠੀ ਆਸ ਦੇ ਵਿੱਚ ਵੀ ਨਾ ਆਪਾਂ ਰਹਿ ਜਾਈਏ। ਮੈਨੂੰ ਯਾਦ ਆ ਟਰਨੀ ਟਰਕੀਆਣਾ ਜੀ, ਜਦੋਂ ਮੈਂ ਗ੍ਰੈਜੂਏਟ ਹੋਣ ਵਾਲਾ ਸੀਗਾ 2013 ਦੀ ਜਿਹੜੀ ਇਹ ਗੱਲ ਆ, ਉਸ ਟਾਈਮ ਦੇ ਉੱਤੇ ਉਦੋਂ ਓਬਾਮਾ ਕਹਿੰਦੇ ਸੀਗੇ ਵੀ ਲੈ ਵੀ ਇਹਨਾਂ ਨੇ ਨਾ ਸਾਰੇ ਜਿਹੜੇ ਹਨ ਜਿਹੜੇ ਸਾਰਿਆਂ ਨੂੰ ਗ੍ਰੀਨ ਕਾਰਡ ਦੇ ਦੇਣੇ ਆ, ਜਿਨ੍ਹਾਂ ਨੇ ਮਾਸਟਰਸ ਜਿਹੜੀ ਉਹ ਕਰ ਲਈ।
ਉਹ ਦੇਖ ਲਓ ਉਹ ਕਿੱਥੇ ਗਿਆ ਗ੍ਰੀਨ ਕਾਰਡ, ਉਹ ਡਾਕਾ ਦੇ ਨਾਂ ਦੇ ਨਾਲ ਉਹ ਚੀਜ਼ ਜਿਹੜੀ ਉਹ ਰਹਿ ਗਈ। ਸੋ ਇਹ ਗੱਲਾਂ ਬਹੁਤ ਆਪਾਂ ਸੁਣਦੇ ਰਹਿੰਦੇ ਆ। ਫਾਰਮ ਬਿੱਲ ਉਸ ਤੋਂ ਬਾਅਦ ਚ ਆਇਆ। ਹੁਣ ਤੁਹਾਨੂੰ ਕੀ ਲੱਗਦਾ ਵੀ ਆਪਣੀਆਂ ਜਿਹੜੀਆਂ 2 ਬੀਬੀਆਂ ਨੇ ਜਿਹੜਾ ਲੈ ਕੇ ਆਂਦਾ ਆ ਵੀ ਅਚਨਚੇਤ ਤੇ ਦੋਨਾਂ ਪਾਰਟੀਆਂ ਦੀ ਤੇ ਸਹਿਮਤੀ ਜਿਹੜੀ ਉਹ ਬਣ ਜਾਊਗੀ, ਜਿਹੜਾ ਡਿਗਨਿਟੀ ਐਕਟ ਆ ਪਾਸ ਹੋ ਜਾਵੇ, ਚੰਗੀ ਗੱਲ ਆ। ਹੋ ਸਕਦਾ ਵੀ ਇਦਾਂ ਦਾ ਕੋਈ ਫਰੇਮਵਰਕ ਆਉਣ ਵਾਲੇ ਸਮੇਂ 'ਚ ਪਾਸ ਹੋ ਜਾਵੇ, ਪਰ ਹਾਲ ਦੀ ਘੜੀ ਜੋ ਜ਼ਮੀਨੀ ਹਕੀਕਤ ਇਹ ਆਖਦੀ ਆ ਵੀ ਪੋਲਿਟਿਕਸ ਇੱਕ ਦੂਜੇ ਦੇ ਨਾਲ ਖਹਿੰਦੀ ਜ਼ਰੂਰ ਆ, ਮਿਲਦੀ ਨਜ਼ਰ ਨਹੀਂ ਆਉਂਦੀ ਜੀ। ਤੇ ਜਿਹੜੇ ਮੈਂ ਕਿਹਾ ਐਡੇ ਵੱਡੇ ਪੋਲੀਟੀਸ਼ੀਅਨ ਨਹੀਂ ਕਰ ਸਕੇ, ਤੇ ਜਿਹਨਾਂ ਦਾ ਨਾਂ ਨਹੀਂ ਸੁਣਿਆ 2 ਬੀਬੀਆਂ ਦਾ, ਉਹਨਾਂ ਨੇ ਕੀ ਕਰ ਲੈਣਾ? ਇਹ ਬਹੁਤ ਔਖਾ ਹੈ ਮਸਲਾ ਹੈ। ਚਲੋ ਵੀ ਹੋਪ ਫॉर ਦਾ ਬੈਸਟ ਵੀ ਸਾਰਿਆਂ ਦੇ ਲਈ ਕੋਈ ਇਦਾਂ ਦਾ ਪਾਥਵੇ ਜਿਹੜਾ ਉਹ ਬਣੇ, ਜਿੱਦਾਂ ਰੀਗਨ ਨੇ ਇੱਕ ਰੀ ਐਮਨੈਸਟੀ ਦਾ ਜਿਹੜਾ ਉਹ ਕੀਤਾ ਸੀਗਾ। ਹੋਪਫੁਲੀ ਕੋਈ ਆਉਣ ਵਾਲੇ ਸਮੇਂ 'ਚ ਇਦਾਂ ਦੀ ਗੱਲ ਜਿਹੜੀ ਉਹ ਬਣੇ। ਮੈਂ ਕਿਹਾ ਜਿਹੜੇ ਮੇਰੇ ਕਮੈਂਟ ਪਾਇਆ ਹੈਗਾ ਤੁਹਾਡੀ ਪੋਸਟ ਤੇ, ਕਿ ਭਾਈ ਪੱਗ ਵਾਲਾ ਭਾਊ ਕਹਿੰਦਾ ਚਾਹੁੰਦਾ ਕਿ ਲੋਕੀ ਤੇ ਅਮਰੀਕਾ ਆਣ ਨਾ। ਨਹੀਂ ਭਾਈ, ਤੇਰੇ ਬਾਰੇ ਗੱਲਾਂ ਚੱਲਦੀਆਂ ਰਹਿਣੀਆਂ। ਇਹ ਤੇਰਾ ਕਮੈਂਟ ਬੜਾ ਤਕੜਾ ਪਾਤਾ। ਪੱਗ ਵਾਲਾ ਭਾਊ ਤੇ ਕਹਿੰਦਾ ਚਾਹੁੰਦਾ ਕਿ ਬੰਦੇ ਅਮਰੀਕਾ ਹੀ ਨਾ ਆਣ। ਮੈਂ ਕਿਹਾ ਦੱਸ ਮੇਰਾ ਵੀਰ, ਤੈਨੂੰ 3 ਸਾਲ ਹੋ ਗਏ ਤੈਨੂੰ ਇਨਫੋਰਮੇਸ਼ਨ ਦਿੰਦੇ ਹੋਏ, ਤੇ ਤੂੰ ਕਹਿੰਦੇ ਆ ਕਿ ਆਪਾਂ ਚਾਹੁੰਦੇ ਕਿ ਲੋਕੀ ਅਮਰੀਕਾ ਆਣ। ਦੱਸੋ ਜੀ। ਚਲੋ ਕੋਈ ਗੱਲ ਨਹੀਂ, ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ। ਤੇ ਆਪਾਂ ਇਜਾਜ਼ਤ ਲੈਂਦੇ ਅਟਾਰਨੀ ਟਰਕਿਆਨਾ ਜੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ।